एक सुखविंदर राज कोई इदा का है, पास्टर बनया ईसाइयों का नकली जिहा बंदा है, तो उन्हें बड़े दावे किए हुए ने जिहड़े झूठ तफान पखंड कि जी मैं फलानी बीमारी का इलाज कर देना, जिवें वो करते होंगे ने भी असीं मरियां नूं जिउंदे कर छड्डीदा जी, ये वो ड्रामेबाजी नाल नटंकी नाल नाटक करके आपदे ही बंदियां नूं शायद खड़ा कर लेंदे आ पहलां, वो फिर ड्रामा जिहा करके लोकां नूं लगण ला दिंदे आ कि बड़ियां भूतां प्रेतां नूं काले जादू वाले पता नहीं की ਜਿਹੜੇ ਇਹ ਨਕਲੀ ਈਸਾਈ ਪੰਜਾਬ ਦੇ ਵਿੱਚ ਆਪਦੇ ਪੈਰ ਪਸਾਰ ਰਹੇ ਨੇ, ਇਹ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਸਿਆਸੀ ਤੌਰ ਦੇ ਉੱਤੇ ਇਹਨਾਂ ਨੂੰ ਸਰਪ੍ਰਸਤੀ ਆ, ਮੋਦੀ ਤੰਤਰ ਜਾਂ ਹਕੂਮਤੀ ਖੁਫੀਆ ਏਜੰਸੀਆਂ ਦੀ ਇਹ ਲੋੜ ਹੈ ਕਿ ਜੇਕਰ ਇਹਨਾਂ ਨਕਲੀ ਈਸਾਈਆਂ ਦਾ ਵਾਧਾ ਹੁੰਦਾ ਰਹੇ ਤਾਂ ਜਿਹੜੇ ਸਿੱਖਾਂ ਨੇ ਕਦੇ ਸਿੱਖੀ ਨਹੀਂ ਛੱਡਣੀ ਜਾਂ ਜੇਕਰ ਉਹਨਾਂ ਦੇ ਉੱਤੇ ਮਿਹਨਤ ਕਰੀਏ ਵੀ ਤਾਂ ਕਦੇ ਹਿੰਦੂ ਨਹੀਂ ਬਣਨਗੇ, ਜੇ ਧਰਮ ਤਿਆਗ ਵੀ ਦੇਣ ਤਾਂ ਜੇ ਉਹ ਈਸਾਈ ਬਣਦੇ ਆ ਤਾਂ ਵਧੀਆ ਗੱਲ ਆ। ਸਾਰੇ ਭਾਰਤ ਵਿੱਚ ਤਾਂ ਜਿਹੜਾ ਹਿੰਦੂ ਤਵੀ ਨੇ ਉਹ ਈਸਾਈਆਂ ਨਾਲ ਭਿੜਦੇ ਆ, ਪਰ ਇੱਥੇ ਪੰਜਾਬ ਦੇ ਵਿੱਚ ਈਸਾਈਆਂ ਦੇ ਬਾਰੇ ਉਹ ਚੁੱਪ ਨੇ। ਜਿਹੜੇ ਇਹ ਈਸਾਈ ਬਣ ਰਹੇ ਲੋਕ ਨੇ ਜਿਨ੍ਹਾਂ ਨਾਲ ਵੈਸੇ ਹਿੰਦੂ ਤਵੀਆਂ ਦਾ ਵਿਰੋਧ ਆ, ਨਾਲੇ ਤਾਂ ਉਹਨਾਂ ਦਾ ਘਾਣ ਹੋਊਗਾ ਸਿੱਖਾਂ ਹੱਥੋਂ ਤੇ ਨਾਲੇ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਨੂੰ ਭੰਡਣ ਦਾ ਮੌਕਾ ਮਿਲੂ। ਸਿੱਖਾਂ ਅਤੇ ਈਸਾਈਆਂ ਦਾ ਕਦੇ ਟਕਰਾਅ ਹੋਵੇ, ਇਹਦੇ ਨਾਲ ਮੋਦੀ ਤੰਤਰ ਦੇ ਭਾਰਤੀ ਖੁਫੀਆ ਏਜੰਸੀਆਂ ਦੇ ਸਿੱਖਾਂ ਦੇ ਦੁਸ਼ਮਣਾਂ ਦੇ ਦੋਨੇ ਹੱਥੀ ਲੱਡੂ ਆ। ਇਹ ਜਿਹੜਾ ਟਕਰਾਅ ਈਸਾਈਆਂ ਅਤੇ ਸਿੱਖਾਂ ਦਾ ਇਹ ਸਾਨੂੰ ਫਿੱਟ ਨਹੀਂ ਬੈਠਦਾ, ਪਰ ਕਰੀਏ ਕੀ, ਹੁਣ ਤੱਕ ਸਿੱਖ ਟਾਲਾ ਵੱਟਦੇ ਆ ਰਹੇ ਹਨ। ਜਿਹੜੇ ਨੀਵੇਂ ਦਰਜੇ ਦੀਆਂ ਹਰਕਤਾਂ ਕਰਨ ਵਾਲੇ ਈਸਾਈਆਂ ਦੇ ਵਿੱਚੋਂ ਕੁਝ ਲੋਕ ਨੇ ਉਹ ਚੜਾ ਰਹੇ ਨੇ, ਉਹ ਵੰਗਾਰ ਰਹੇ ਨੇ ਸਿੱਖਾਂ ਨੂੰ ਕਿ ਆਓ ਕੁਝ ਕਰਕੇ ਦਿਖਾਓ ਜੇ ਹਿੰਮਤ ਹੈਗੀ ਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਉਹਨਾਂ 4 ਪਰਿਵਾਰ ਦੇ ਮੈਂਬਰਾਂ ਨੂੰ ਚੇਤੇ ਕਰ ਰਹੇ ਹਾਂ ਜਿਨ੍ਹਾਂ ਨੂੰ ਪੂਲੇ ਨੰਗ ਨੇ, ਜਿਹੜਾ ਨਿਹੰਗ ਬਾਣੇ ਦੇ ਵਿੱਚ ਕੈਟ ਸੀ ਸਰਕਾਰ ਦਾ, ਪੂਲਾ ਨੰਗ ਉਹਨੂੰ ਆਮ ਤੌਰ ਤੇ ਕਿਹਾ ਜਾਂਦਾ, ਉਹਨੇ ਅੱਗ ਲਾ ਕੇ ਸਾੜਤਾ ਸੀ। ਕਿਉਂਕਿ ਕੁਝ ਦਿਨ ਪਹਿਲਾਂ ਜਿਹੜਾ ਸੈਣੀ ਆ ਬੁੱਚੜ ਬਾਦਲਾਂ ਦਾ ਯਾਰ, ਇਹਦੇ ਉੱਤੇ ਸਿੱਖ ਜੁਝਾਰੂਆਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਅਟੈਕ ਕੀਤਾ, ਹਮਲਾ ਕੀਤਾ ਸੀਗਾ। ਤੇ ਉਸ ਗੱਲ ਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਜਿਹੜਾ ਉਹਨੂੰ ਦੋਸ਼ੀ ਮੰਨ ਕੇ ਸੈਣੀ ਨੇ ਪਿੰਕੀ ਕੈਟ ਹੋਣਾ ਨੂੰ ਤੇ ਪੂਲੇ ਨੰਗ ਹੋਣਾ ਨੂੰ ਕਹਿਤਾ ਕਿ ਇਸ ਦਾ ਬਦਲਾ ਲਿਆ ਜਾਵੇ, ਆਪਾਂ ਛੱਡਣੇ ਨਹੀਂ। ਉਹ ਇਸ ਗੱਲ ਤੋਂ ਬਾਅਦ ਵਿੱਚ ਜਿਹੜੇ ਪੂਲੇ ਦੇ ਆਪਦੇ ਗਰੋਹ ਦੇ ਬੰਦੇ ਸੀ ਉਹਨਾਂ ਸਾਰਿਆਂ ਨੇ ਬਹੁਤ ਹੀ ਬੇਕਿਰਕੀ ਨਾਲ, ਬੇਤਰਸੀ ਨਾਲ ਜਟਾਣੇ ਪਿੰਡ 'ਚ ਪਹੁੰਚ ਕੇ ਨਾਲੇ ਤਾਂ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਤਸ਼ੱਦਦ ਕੀਤਾ, ਨਾਲੇ ਉਹਨਾਂ ਨੂੰ ਜਿਉਂਦਿਆਂ ਨੂੰ ਹੀ ਘਰ ਦੇ ਵਿੱਚ ਅੱਗ ਲਾ ਕੇ ਸਾਰਿਆਂ ਨੂੰ ਸਾੜਤਾ ਸੀਗਾ। ਸੋ ਅੱਜ ਉਹ ਦਿਨ ਦੀ ਯਾਦ ਜਦੋਂ ਮਨਾ ਰਹੇ ਆ ਤਾਂ ਇੱਥੇ ਇਹ ਦੱਸਣਾ ਜ਼ਰੂਰੀ ਆ ਕਿ 4 ਸਤੰਬਰ ਨੂੰ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਯਾਦ ਵਿੱਚ ਤੇ ਨਾਲ ਜਿਹੜਾ ਉਹਨਾਂ ਦੇ ਸਿੰਘ ਸ਼ਹੀਦ ਹੋਇਆ ਸੀ ਭਾਈ ਚਰਨਜੀਤ ਸਿੰਘ ਚੰਨਾ ਝੱਲੀਆਂ, ਉਹਨਾਂ ਦੀ ਯਾਦ ਵਿੱਚ ਦਰਬਾਰ ਸਾਹਿਬ ਦੇ ਵਿੱਚ ਦਲ ਖਾਲਸਾ ਵੱਲੋਂ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਆ। ਇੱਕ ਸਮਾਗਮ ਜਿਹੜਾ ਹੈ ਭਾਈ ਜਟਾਣੇ ਉਹਨਾਂ ਦੇ ਸੰਬੰਧ 'ਚ ਮਾਨਦਾਲ ਵੱਲੋਂ ਉਹਨਾਂ ਦੇ ਇਲਾਕੇ 'ਚ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਵੀ ਹੋ ਰਿਹਾ। ਹੋਰ ਵੀ ਕਈ ਪ੍ਰੋਗਰਾਮ ਜਿਹੜੇ ਆ ਇਸ ਸੰਬੰਧ ਵਿੱਚ ਕੀਤੇ ਜਾ ਰਹੇ ਆ, ਕਿਉਂਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੇ ਜਿਹਦਾ ਪਿਛਲੇ ਦਿਨੀ ਕਤਲ ਹੋਇਆ, ਉਸ ਗੀਤ SYL ਵਾਲੇ ਗੀਤ ਤੋਂ ਬਾਅਦ ਵਿੱਚ ਭਾਈ ਜਟਾਣੇ ਬਾਰੇ ਇੱਕ ਵਾਰੀ ਨਵੇਂ ਸਿਰੋਂ ਚਰਚਾ ਛਿੜੀ ਆ। ਤੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਾਈ ਜਟਾਣੇ ਉਹਨਾਂ ਦੀ ਕੁਰਬਾਨੀ ਬੜੀ ਵੱਡੀ ਆ। ਹੋਰ ਵੀ ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ ਨੇ, ਪਰ ਜਿਹੜਾ ਅੱਜ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ, ਜਿਹੋ ਜਿਹੀ ਤੇਜ਼ੀ ਵਾਲਾ ਜ਼ਮਾਨਾ ਅੱਜ ਦਾ, ਉੱਥੇ ਘਟਨਾਵਾਂ ਜਿਹੜੀਆਂ ਨੇ ਉਹ ਇੰਨੀ ਤੇਜ਼ੀ ਨਾਲ ਵਾਪਰਦੀਆਂ ਨੇ ਕਿ ਲੋਕਾਂ ਨੂੰ ਉਹਨਾਂ ਦੀ ਯਾਦ ਸ਼ਕਤੀ 'ਚ, ਉਹਨਾਂ ਦੀ ਮੈਮਰੀ 'ਚ ਬਹੁਤ ਘੱਟ ਸਮਾਂ ਰਹਿੰਦੀਆਂ ਨੇ। ਤੋ ਅੱਜ ਦੀਆਂ ਘਟਨਾਵਾਂ ਵੀ ਜਿਹੜੀਆਂ ਹੁਣ ਦੀਆਂ ਤਾਜ਼ੀਆਂ ਵਾਪਰੀਆਂ ਹੁੰਦੀਆਂ ਨੇ ਉਹ ਵੀ ਲੋਕਾਂ ਨੂੰ ਚੇਤੇ ਨਹੀਂ ਰਹਿੰਦੀਆਂ, ਜਿਹੜੀਆਂ 30-35 ਸਾਲ ਪਹਿਲਾਂ ਦੀਆਂ
ਘਟਨਾਵਾਂ ਨੇ ਉਹਨਾਂ ਬਾਰੇ ਤਾਂ ਕਹਿਣਾ ਹੀ ਕੀ ਆ। ਪਰ ਸ਼ੁਕਰ ਆ ਕਿ ਮਾਹੌਲ ਦੇ ਵਿੱਚ ਕਦੇ ਨਾ ਕਦੇ ਕਿਸੇ ਨਾ ਕਿਸੇ ਬਹਾਨੇ ਸਿੱਖ ਸੰਘਰਸ਼ ਜਿਹੜਾ ਹੈ ਉਹ ਫਿਰ ਹਾਜ਼ਰੀ ਲਵਾ ਜਾਂਦਾ। ਉਹ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਵਿੱਚ ਜਦੋਂ SYL ਨਾਂ ਦਾ ਗਾਣਾ ਆਇਆ, ਉਸ ਗੀਤ ਨੇ ਜਿੱਥੇ ਲੋਕਾਂ ਦੇ ਮਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਪ੍ਰਤੀ ਇੱਕ ਜਿਹੜਾ ਸੀਗਾ ਭਾਵਨਾਵਾਂ ਬਦਲੀਆਂ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਉਹਦੇ ਇਤਰਾਜ਼ ਸੀ ਔਰ ਉਹ ਇਤਰਾਜ਼ ਜਾਇਜ਼ ਵੀ ਹੋ ਸਕਦੇ ਆ। ਪਰ ਜਿਹੜਾ ਇਹ ਗੀਤ ਸੀ ਉਹਦੇ ਬਾਅਦ ਲੋਕਾਂ ਨੇ ਮੰਨਿਆ ਕਿ ਵਾਕਿਆ ਹੀ ਸਿੱਧੂ ਮੂਸੇਵਾਲੇ ਦੇ ਇਸ ਤਰ੍ਹਾਂ ਦੇ ਜੇ ਗੀਤ ਹੋਣ ਜਾਂ ਹੋਰ ਆਉਣ ਤਾਂ ਵਾਕਿਆ ਹੀ ਉਹ ਬੰਦਾ ਕੁਛ ਅਰਥ ਮਤਲਬ ਰੱਖਦਾ ਸੀਗਾ। ਸੋ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਚਰਚਾ ਛਿੜੀ, SYL ਨਹਿਰ ਦੇ ਮੁੱਦੇ ਬਾਰੇ ਲੋਕਾਂ ਨੂੰ ਜਾਣਨ ਦਾ ਮੌਕਾ ਮਿਲਿਆ। ਆਪਾਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਖਬਰ ਦੀ ਖਬਰ ਦੇ ਵਿੱਚ ਇਸ ਮਸਲੇ ਤੇ ਚਰਚਾ ਉਦੋਂ ਕੀਤੀ ਸੀ। ਸੋ ਅੱਜ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਦੇ ਦਿਨ ਕਤਲ ਕੀਤਾ ਗਿਆ ਸੀਗਾ, ਤੇ ਅੱਜ ਦੇ ਦਿਨ ਹੀ ਆਪਾਂ ਇਹ ਵੀ ਚੇਤੇ ਕਰੀਏ ਕਿ ਭਾਈ ਦਿਲਾਵਰ ਸਿੰਘ ਹੁਣਾਂ ਨੇ ਜਿਹੜਾ ਬੇਅੰਤੇ ਬੁੱਚੜ ਨੂੰ ਉਡਾਇਆ, ਉਹ ਵੀ ਅੱਜ ਦਿਨ ਅਹਿਮ ਆ, ਕਿਉਂਕਿ ਅੱਜ ਦੇ ਦਿਨ ਤਿਆਰੀ ਕਰਕੇ ਬਾਕੀ ਸਿੰਘ ਜਿਹੜੇ ਸੀ ਸਾਰੇ ਉਹ ਭਾਈ ਦਿਲਾਵਰ ਸਿੰਘ ਨੂੰ ਆਪਦੇ ਵੱਲੋਂ ਇਸ ਕਾਰਵਾਈ ਨੂੰ ਨੇਪਰੇ ਚੜਾਉਣ ਲਈ ਭੇਜ ਦਿੰਦੇ ਆ। ਪਰ 30 ਜਿਹੜੀ ਅਗਸਤ ਸੀ ਉਸ ਦਿਨ ਉਹਨਾਂ ਸਿੰਘਾਂ ਨੂੰ ਜਦੋਂ ਪਤਾ ਲੱਗਦਾ ਉੱਥੇ ਜਾ ਕੇ ਭਾਈ ਜਗਤਾਰ ਸਿੰਘ ਤਾਰਾ, ਭਾਈ ਹਵਾਰੇ ਹੋਣੀ, ਭਾਈ ਲਖਵਿੰਦਰ ਸਿੰਘ ਨਾਰੰਗਲ ਤੇ ਹੋਰ ਸਾਰੇ ਸਿੰਘ ਵੱਖਰੇ ਹੋ ਜਾਂਦੇ ਆ। ਤੇ ਜਦੋਂ ਸੈਕਟਰੀਏਟ 'ਚ ਚਲੇ ਜਾਂਦੇ ਆ ਉੱਥੇ ਭਾਈ ਲਖਵਿੰਦਰ ਸਿੰਘ ਲੱਖਾ ਨਾਰੰਗਲ ਨੇ ਦੱਸਿਆ ਕਿ ਅੱਜ ਤਾਂ ਬੇਅੰਤਾ ਬੁੱਚੜ ਇੱਥੇ ਹੈ ਨਹੀਂਗਾ। ਤੋ ਬਾਕੀ ਸਿੰਘਾਂ ਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਸੀ ਕਿ ਉੱਥੇ ਸੈਕਟਰੀਏਟ 'ਚ ਜਾ ਕੇ ਕਹਾਣੀ ਬਦਲ ਗਈ ਆ, ਤੇ ਉਹ ਉਡੀਕਦੇ ਰਹੇ। ਪਰ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਦੇ ਦੱਸਣ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਦਿਲਾਵਰ ਸਿੰਘ ਜਿਹੜੇ ਆ ਉਹ ਇਸ ਦਿਨ ਫਿਰ ਸਾਰਾ ਜਿਹੜਾ ਸਮਾਨ ਸੀ ਉਹ ਲੈ ਕੇ ਉੱਥੇ ਉਹਨਾਂ ਦਾ ਭਰਾ ਰਹਿੰਦਾ ਸੀਗਾ ਭਾਈ ਚਮਕੌਰ ਸਿੰਘ, ਭਾਈ ਦਿਲਾਵਰ ਸਿੰਘ ਦਾ ਭਰਾ ਚੰਡੀਗੜ੍ਹ ਨੌਕਰੀ ਕਰਦਾ ਸੀ, ਫਿਰ ਉਹਦੇ ਕੋਲੇ ਰਾਤ ਰਹਿਣ ਚਲੇ ਗਏ। ਤੇ ਰਾਤ ਉੱਥੇ ਕੱਟੀ, ਹਾਸਾ ਖੇਡਾ ਕਰਦੇ ਰਹੇ ਬੜਾ। ਉੱਥੇ ਜਦੋਂ ਮੈਂ ਬਾਅਦ ਵਿੱਚ ਭੈਣ ਜੀ ਨਾਲ ਤੇ ਉਹਨਾਂ ਦੀ ਸਿੰਘਣੀ ਜਿਹੜੀ ਭਾਈ ਦਿਲਾਵਰ ਸਿੰਘ ਦੇ ਭਰਜਾਈ ਜੀ ਆ ਉਹਨਾਂ ਨਾਲ ਮੈਂ ਜਦੋਂ ਗੱਲਬਾਤ ਕੀਤੀ ਇਸ ਮਸਲੇ ਤੇ ਸਾਰੀ, ਤਾਂ ਬੜਾ ਕੁਛ ਲੱਭਿਆ ਕਿ ਉਸ ਦਿਨ ਉਹਨਾਂ ਦਾ ਜਿਹੜਾ ਮੂਡ ਸੀ ਜਾਂ ਰਵੱਈਆ ਸੀ ਜਾਂ ਦਿਲ ਦੇ ਜਿਹੜੇ ਜਜ਼ਬਾਤ ਸੀਗੇ ਭਾਈ ਰਾਜੋਆਣੇ ਦੇ ਤੇ ਭਾਈ ਦਿਲਾਵਰ ਸਿੰਘ ਦੇ, ਬੜੇ ਮਤਲਬ ਕਮਾਲ ਦੀ ਗੱਲ ਸੀ ਕਿ ਜਿਨ੍ਹਾਂ ਨੂੰ ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਕੱਲ ਸ਼ਾਮ ਤੱਕ ਮੈਂ ਨਹੀਂ ਹੋਣਾ ਭਾਈ ਦਿਲਾਵਰ ਸਿੰਘ ਨੂੰ, ਪਰ ਫਿਰ ਵੀ ਉਹਨਾਂ ਨੇ ਪਰਿਵਾਰ ਨਾਲ ਜਿਸ ਤਰੀਕੇ ਨਾਲ ਹਾਸਾ ਖੇਡਾ ਉੱਥੇ ਕੀਤਾ, ਉਹ ਸਾਰੀਆਂ ਗੱਲਾਂ ਅਸੀਂ ਚੇਤੇ ਕਰਦੇ ਹੁੰਦੇ ਆ ਕਈ ਵਾਰ। ਤੋਂ ਅੱਜ ਦੇ ਦਿਨ ਇਹ ਕਾਰਵਾਈ ਜਿਹੜੀ ਸੀ ਰਹਿ ਗਈ ਸੀ, ਤੇ ਅਗਲੇ ਦਿਨ ਫਿਰ 31 ਅਗਸਤ ਨੂੰ ਸ਼ਾਮ ਨੂੰ ਇਹ ਕਾਰਵਾਈ ਨੇਪਰੇ ਚੜੀ। ਤੋਂ ਕੱਲ ਨੂੰ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਜਿਹੜਾ ਹੈਗਾ ਉਹ ਅਕਾਲ ਤਖਤ ਸਾਹਿਬ ਤੇ ਵੀ ਇੱਥੇ ਸਮਾਗਮ ਹੋ ਰਹੇ ਨੇ। ਉਪਰੰਤ ਸ਼ਹੀਦਗੰਜ B ਬਲਾਕ ਗੁਰਦੁਆਰਾ ਜਿਹੜਾ ਜਿੱਥੇ ਮੈਂ ਅੰਮ੍ਰਿਤਸਰ ਇਸ ਵੇਲੇ ਬੈਠ ਕੇ ਪ੍ਰੋਗਰਾਮ ਕਰ ਰਿਹਾ ਤੇ ਨਾਲ ਹੀ ਮੇਰੇ ਹੈਗਾ ਇਹ ਗੁਰਦੁਆਰਾ ਸਾਹਿਬ, ਇਹ 13 ਅਪ੍ਰੈਲ 1978 ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਉਸਾਰਿਆ ਗਿਆ, ਜਿੱਥੇ ਇੱਕ ਹਿੱਸੇ ਵਿੱਚ ਦਮਦਮੀ ਟਕਸਾਲ ਦਾ ਪ੍ਰਬੰਧ ਆ ਤੇ ਨਾਲ ਹੀ ਅਖੰਡ ਕੀਰਤਨੀ ਜਥੇ ਦਾ ਪ੍ਰਬੰਧ ਵਾ। ਉਹ ਦੋ ਇੱਥੇ ਇਮਾਰਤਾਂ ਨੇ ਤੇ ਇੱਥੇ ਭਾਈ ਦਿਲਾਵਰ ਸਿੰਘ ਦੀ ਯਾਦ ਵਿੱਚ ਬੜਾ ਵਧੀਆ ਸਮਾਗਮ ਜਿਹੜਾ ਹੈਗਾ ਉਹ ਹਰ ਸਾਲ ਅਸੀਂ ਕਰਦੇ ਹਾਂ ਤੇ ਸੰਗਤਾਂ ਜੁੜਦੀਆਂ ਨੇ। ਖਾਸ ਤੌਰ ਤੇ ਸਿੱਖ ਸੰਘਰਸ਼ ਦੇ ਨਾਲ ਸੰਬੰਧਿਤ ਰਹੇ ਸ਼ਹੀਦਾਂ ਦੇ ਪਰਿਵਾਰ ਜਿਹੜੇ ਆ ਉਹਨਾਂ ਨੂੰ ਮਾਣ ਸਨਮਾਨ ਦਿੱਤਾ ਜਾਂਦਾ, ਕਿਉਂਕਿ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਸੀਮਤ ਜਿਹਾ ਸਮਾਗਮ ਜਿਹੜਾ ਹੈਗਾ ਉਹ ਕਰ ਲਿਆ ਜਾਂਦਾ। ਬਾਕੀ ਫਿਰ ਇੱਥੇ ਰਾਗੀ ਢਾਡੀ, ਕਥਾ ਕੀਰਤਨ, ਸਾਰਾ ਕੁਝ ਜਿਹੜਾ ਸ਼ਹੀਦਗੰਜ B ਬਲਾਕ ਗੁਰਦੁਆਰੇ ਹੁੰਦਾ। ਉਪਰੰਤ ਫਿਰ ਇੱਥੇ ਜਿਹੜਾ ਹੈਗਾ ਸਿੱਖ ਆਗੂ ਜਿਹੜੇ ਨੇ ਉਹ ਸੰਘਰਸ਼ ਬਾਰੇ, ਇਤਿਹਾਸ ਬਾਰੇ ਜਾਂ ਅੱਜ ਦੇ ਜਿਹੜੇ ਏਜੰਡੇ ਆ ਉਹਨਾਂ ਬਾਰੇ ਚਰਚਾ ਕਰਦੇ ਆ। ਸੋ ਜਿਹੜੇ ਇਸ ਤਰੀਕੇ ਦੇ ਸਾਡੇ ਇਤਿਹਾਸਕ ਦਿਹਾੜੇ ਆ ਉਹਨਾਂ ਬਾਰੇ ਸਾਡੀ ਕੌਮ ਦੀ ਜਵਾਨੀ ਨੂੰ ਬਹੁਤ ਜ਼ਿਆਦਾ ਪਤਾ ਹੋਣਾ ਚਾਹੀਦਾ, ਪਰ ਇੱਕ ਹਿੱਸੇ ਨੂੰ ਤਾਂ ਇੰਨਾ ਜ਼ਿਆਦਾ ਸਪਸ਼ਟਤਾ ਇਹਨਾਂ ਗੱਲਾਂ ਬਾਰੇ ਕਿ ਆਨੰਦ ਆ ਜਾਂਦਾ ਕਿ ਸਾਤੋਂ ਬਾਅਦ ਵਿੱਚ ਸਾਡੇ ਅਗਲੇ ਜਿਹੜੇ ਕੋਚ ਆ, ਅਗਲੀ ਪੀੜ੍ਹੀ ਆ, ਅਗਲੀ ਪੁਸ਼ਤ ਵਾ, ਉਹ ਸਾਰੀਆਂ ਗੱਲਾਂ ਨੂੰ ਸਾਂਭਣ ਜੋਗੀ ਆ, ਸਮਝਣ ਜੋਗੀ ਆ। ਪਰ ਨਾਲ ਦੀ ਨਾਲ ਉਹਨਾਂ ਵੀਰਾਂ ਦੇ ਉੱਤੇ ਥੋੜਾ ਜਿਹਾ ਮਨ ਦੇ ਵਿੱਚ ਰੋਸ ਵੀ ਆਉਂਦਾ ਜਿਹੜੇ ਅਜੇ ਇਹ ਸਾਰੇ ਕਾਸੇ ਤੋਂ ਅਣਜਾਣ ਨੇ। ਕਈ ਇਹੋ ਜਿਹੇ ਵੀਰ ਨੇ ਸਾਡੇ ਬੱਚੇ, ਸਾਡੇ ਭਰਾ ਭਤੀਜੇ, ਜਿਨ੍ਹਾਂ ਦਾ ਦੁਨਿਆਵੀ ਗਿਆਨ ਆ ਜਿਹੜਾ ਉਹ ਬਹੁਤ ਵੱਡਾ ਆ, ਅੰਗਰੇਜ਼ੀ ਦੇ ਮਾਹਿਰ ਨੇ, ਇੰਜੀਨੀਅਰਿੰਗ ਜਾਂ ਹੋਰਨਾਂ ਖੇਤਰਾਂ ਦੇ ਵਿੱਚ ਬੜੀਆਂ ਮੱਲਾਂ ਮਾਰੀਆਂ ਨੇ, ਪਰ ਉਹਨਾਂ ਨੂੰ ਬਚਪਨ ਤੋਂ ਹੀ ਘਰਾਂ ਦੇ ਵਿੱਚ ਇਹੋ ਜਿਹਾ ਮਾਹੌਲ ਨਹੀਂ ਮਿਲਿਆ ਤੇ ਉਹਨਾਂ ਨੂੰ ਹੁਣ
ਬੜੀ ਕਈ ਵਾਰੀ ਸੋਸ਼ਲ ਮੀਡੀਆ ਤੇ ਦੇਖੀਦਾ, ਜਦੋਂ ਉਹ ਪੁੱਛਦੇ ਨੇ ਉਹਨਾਂ ਨੂੰ ਗੱਲ ਦਾ ਸਮਝ ਨਹੀਂ ਲੱਗਦੀ। ਮੈਂ ਦੇਖ ਰਿਹਾ ਕਿ ਕੱਲ ਪਰਸੋਂ ਜਦੋਂ ਭਾਈ ਰਣਜੀਤ ਸਿੰਘ ਕੁੱਕੀ ਦੇ ਦਰਾਂ ਮੂਹਰੇ ਕਿਸੇ ਨੇ ਹੜਦੰਗ ਮਚਾਇਆ, ਉਹਦੀ ਚਰਚਾ ਹੋ ਰਹੀ ਸੀ, ਤਾਂ ਸੋਸ਼ਲ ਮੀਡੀਆ ਦੇ ਉੱਤੇ ਕਈ ਸੱਜਣ ਜਿਹੜੇ ਸੀਗੇ, ਜਿਹੜੇ ਸਾਡੇ ਛੋਟੀ ਉਮਰ ਦੇ ਬੱਚੇ ਆ, ਉਹ ਇੱਕ ਦੂਜੇ ਨੂੰ ਪੁੱਛ ਰਹੇ ਸੀਗੇ ਕਿ ਮੈਨੂੰ ਇਹ ਪਤਾ ਨਹੀਂ ਹੈਗਾ ਕਿ ਭਾਈ ਰਣਜੀਤ ਸਿੰਘ ਕੁੱਕੀ ਨੇ ਕੀ ਕੀਤਾ ਸੀ। ਤੇ ਜਿਹੜੇ ਉਹਨਾਂ ਤੋਂ ਵੱਡੀ ਉਮਰ ਦੇ ਬੱਚੇ ਸੀਗੇ, ਉਹ ਦੱਸ ਰਹੇ ਸੀਗੇ ਕਿ 1984 ਦੇ ਕਤਲੇਆਮ ਦੇ ਦੋਸ਼ੀਆਂ ਦੇ ਵਿੱਚੋਂ ਸਭ ਤੋਂ ਜਿਹੜਾ ਮੇਨ ਸੀਗਾ ਉਹ ਲਲਿਤ ਮਾਕਣ, ਜਿਹੜਾ ਕਿ ਭਾਰਤ ਦੇ ਬਾਅਦ ਚ ਰਾਸ਼ਟਰਪਤੀ ਬਣਿਆ, ਸ਼ੰਕਰ ਦਿਆਲ ਸ਼ਰਮਾ ਉਹਦਾ ਜਵਾਈ ਸੀਗਾ। ਤੇ ਉਹਨੂੰ ਸੋਧਾ ਲਾਉਣ ਵਾਲੇ ਭਾਈ ਹਰਜਿੰਦਰ ਸਿੰਘ ਜਿੰਦੇ ਹੋਣਾ ਵਰਗਿਆਂ ਦੇ ਤੇ ਹੋਰ ਉਸ ਮੌਕੇ ਦੇ ਜਿਹੜੇ ਚੋਟੀ ਦੇ ਸਾਡੇ ਸਿੱਖ ਜੁਝਾਰੂ ਸੀ, ਉਹਨਾਂ ਦੇ ਵਿੱਚ ਭਾਈ ਰਣਜੀਤ ਸਿੰਘ ਕੁੱਕੀ ਦਾ ਜਿਹੜਾ ਸੀਗਾ ਨਾਂ ਹੁੰਦਾ ਸੀ। ਤੇ ਅਮਰੀਕਾ ਦੀ ਜੇਲ੍ਹ ਵਿੱਚ, ਦਿੱਲੀ ਦੀ ਜੇਲ੍ਹ ਵਿੱਚ ਸਾਰੀ ਜਿਹੜੀ ਜਵਾਨੀ ਆ ਕੌਮ ਦੇ ਲੇਖੇ ਲਾਈ ਆ। ਤੋ ਅੱਜ ਉਹ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਆਪਦੀ ਗੱਲ ਜਿਹੜੀ ਹੈ, ਉਹ ਜਦੋਂ ਕਹਿੰਦੇ ਆ, ਕਈ ਵਾਰੀ ਉਹਨਾਂ ਦੇ ਨਾਲ ਸਾਡੀ ਭਾਵੇਂ ਸੁਰ ਨਾ ਰਲੇ, ਪਰ ਅਸੀਂ ਉਹਨਾਂ ਦੀ ਕਦਰ ਕਰਦੇ ਹਾਂ। ਉਹ ਭਾਈ ਰਣਜੀਤ ਸਿੰਘ ਕੁੱਕੀ ਬਾਰੇ ਜਦੋਂ ਲੋਕ ਪੁੱਛ ਰਹੇ ਸੀ, ਤਾਂ ਉਸ ਟਾਈਮ ਕਿਸੇ ਸੰਘਰਸ਼ ਨਾਲ ਸੰਬੰਧਿਤ ਸੱਜਣ ਨੇ ਮੇਰੇ ਨਾਲ ਚਰਚਾ ਕੀਤੀ, ਤੇ ਮੈਂ ਆਖਿਆ ਵੀ ਸ਼ੁਕਰ ਆ ਕਿਸੇ ਬਹਾਨੇ ਸੋਸ਼ਲ ਮੀਡੀਆ ਦਾ ਇਹ ਫਾਇਦਾ ਤਾਂ ਸਾਨੂੰ ਹੋ ਹੀ ਰਿਹਾ ਨਾ, ਕਿ ਇਹ ਪੁੱਛਣ ਜੋਗੇ ਨੇ। ਤੇ ਜੇ ਸੋਸ਼ਲ ਮੀਡੀਆ ਨਾ ਹੋਵੇ ਤਾਂ ਇਹਨਾਂ ਨੂੰ ਪਤਾ ਕਿੱਥੋਂ ਲੱਗੇ, ਹੁਣ ਇਹ ਪੁੱਛ ਲੈਂਦੇ ਨੇ। ਦਿਨ ਦੇ ਵਿੱਚ ਬੜੇ ਇਹੋ ਜਿਹੇ ਮੈਸੇਜ ਆਉਂਦੇ ਆ, ਤੇ ਕਈਆਂ ਦੇ ਫੋਨ ਆਉਂਦੇ ਆ ਨਵੇਂ ਬੱਚਿਆਂ ਦੇ, ਸਾਡੇ ਭਰਾ ਬੱਚਿਆਂ ਦੇ, ਵੀ ਉਹ ਪੁੱਛਦੇ ਆ ਵੀ ਆਹ ਗੱਲ ਆ ਵਾਰਦਾਤ ਬਾਰੇ ਸਾਨੂੰ ਦੱਸੋ। ਉਹ ਜਿਹੜੇ ਸਾਡੇ ਵੱਡੀ ਉਮਰ ਦੇ ਲੋਕ ਆ, ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਆਪਦੇ ਜਿਹੜੇ ਸੰਘਰਸ਼ ਦੇ ਦੌਰ ਦੇ ਉਹਨਾਂ ਦੇ ਤਜਰਬੇ ਨੇ, ਉਹ ਲੋਕਾਂ ਦੇ ਨਾਲ ਸਾਂਝੇ ਕਰਨ। ਤੇ ਜਿਹੜੇ ਸਿੱਖ ਸੰਘਰਸ਼ ਨਾਲ ਦਿਨ ਤਿਉਹਾਰ ਆਉਂਦੇ ਆ, ਉਹਨਾਂ ਬਾਰੇ ਇਹਨਾਂ ਨੌਜਵਾਨਾਂ ਨੂੰ ਪਤਾ ਲੱਗਣਾ ਚਾਹੀਦਾ। ਹੁਣ ਸਾਰੇ ਦੇ ਸਾਰੇ ਜਿਹੜੇ ਦੁਨੀਆ ਭਰ ਦੇ ਵਿੱਚ ਸਾਡੇ ਸਿੱਖ ਨੌਜਵਾਨ ਇਸ ਵੇਲੇ ਖਿਲਰੇ ਹੋਏ ਨੇ, ਉਹ ਸਾਰੇ ਤਾਂ ਅਕਾਲ ਤਖਤ ਸਾਹਿਬ ਤੇ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਦਿਨ ਮਨਾਉਣ ਆ ਨਹੀਂ ਸਕਦੇ, ਜਾਂ ਇੱਥੇ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਤਸਵੀਰ ਲਾਉਣ ਦਾ ਪ੍ਰੋਗਰਾਮ ਆ, ਹੁਣ ਸਾਰੇ ਤਾਂ ਇੱਥੇ ਆ ਨਹੀਂ ਸਕਦੇ, ਜਾਂ ਸ਼ਹੀਦਗੰਜ ਬੀ ਬਲਾਕ ਦੇ ਵਿੱਚ ਨਹੀਂ ਆ ਸਕਦੇ, ਕਿਉਂਕਿ ਦੂਰ ਦਰਾਡੇ ਆ, ਕੰਮਾਂ ਕਾਰਾਂ ਤੇ ਵੀ ਜਾਣਾ, ਸਾਰੇ ਜਿਹੜੇ ਸਮਾਜਿਕ ਕਾਰ ਵਿਹਾਰ ਆ ਉਹ ਵੀ ਕਰਨੇ ਆ। ਪਰ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਉਹਨਾਂ ਨੂੰ ਜਦੋਂ ਇਹਨਾਂ ਬਾਰੇ ਪੜ੍ਹਨ ਸੁਣਨ ਨੂੰ ਪਤਾ ਲੱਗਦਾ, ਜਾਂ ਇਹ ਪ੍ਰੋਗਰਾਮਾਂ ਦੇ ਜਿਹੜੇ ਲਾਈਵ ਚੱਲਦੇ ਆ, YouTube ਚੈਨਲਾਂ ਵਾਲੇ ਚਲਾਉਂਦੇ ਆ, ਉੱਥੇ ਉਹ ਬਹੁਤ ਕੁਝ ਸੁਣ ਸਕਦੇ ਆ। ਅੱਜ ਦੇ ਜ਼ਮਾਨੇ ਦੇ ਵਿੱਚ ਬੜੇ ਇਸ ਤਰੀਕੇ ਦੇ ਨਵੇਂ ਰਾਹ ਜਿਹੜੇ ਆ ਉਹ ਹੈਗੇ ਆ ਨੌਜਵਾਨੀ ਕੋਲੇ, ਜਿਹਦਾ ਲਾਹਾ ਲੈ ਕੇ ਉਹ ਆਪਦੀ ਕੌਮ ਦੇ ਇਤਿਹਾਸ ਨਾਲ ਮੇਲ ਕਰ ਸਕਦੇ ਆ, ਜਾਣਕਾਰੀ ਲੈ ਸਕਦੇ ਆ। ਤੇ ਮੈਂ ਕਈ ਗੱਲਾਂ 'ਚ ਇਹ ਆਪ ਮੰਨਦਾ ਕਿ ਜਿੰਨੀ ਸਮਝ ਅੱਜ ਦੇ ਕਈ ਮਸਲਿਆਂ ਦੇ ਉੱਤੇ ਅੱਜ ਦੇ ਬੱਚਿਆਂ ਨੂੰ ਆ, ਸਾਨੂੰ ਉਸ ਉਮਰ ਦੇ ਵਿੱਚ ਉਨੀ ਸਮਝ ਨਹੀਂ ਸੀ। 15-20 ਸਾਲ ਦੇ ਉਮਰ ਦੇ ਕਈ ਨੌਜਵਾਨ ਬੱਚੇ ਟੱਕਰ ਜਾਂਦੇ ਆ, ਜਿਨ੍ਹਾਂ ਦੀ ਸਪਸ਼ਟਤਾ ਦੇ ਉੱਤੇ ਹੈਰਾਨ ਹੋ ਜਾਈਦਾ ਕਿ ਜਦੋਂ ਅਸੀਂ ਇਸ ਉਮਰ ਵਿੱਚ ਸੀਗੇ, ਸਾਨੂੰ ਇੰਨਾ ਜ਼ਿਆਦਾ ਨਹੀਂ ਸੀ ਪਤਾ। ਪਰ ਜਿੱਥੇ ਇਸ ਤਰੀਕੇ ਦੀ ਕੌਮ ਦੀ ਜਵਾਨੀ ਹੈ ਅੱਜ ਦੀ, ਉੱਥੇ ਨਾਲ ਦੀ ਨਾਲ ਨਸ਼ਿਆਂ ਤੇ ਹੋਰ ਜਿਹੜੀਆਂ ਗਲਤ ਅਲਾਮਤਾਂ ਨੇ, ਉਹਦਾ ਸ਼ਿਕਾਰ ਹੋਏ ਬਹੁਤ ਸਾਰੇ ਨੌਜਵਾਨਾਂ ਦੇ ਬਾਰੇ ਅੱਜ ਸਵੇਰੋਂ ਇੱਕ ਵੀਡੀਓ ਦੇਖੀ, ਜਿਹਦੇ ਵਿੱਚ ਇੱਕ ਨੌਜਵਾਨ ਨੂੰ ਖੰਭੇ ਨਾਲ ਲੋਕਾਂ ਨੇ ਬੰਨਿਆ ਹੋਇਆ ਕਿ ਸਾਡਾ ਸਮਾਨ ਚੋਰੀ ਕਰਦਾ। ਉਹਦੀ ਮਾਂ ਉੱਥੇ ਦਹਾਈਆਂ ਦੇ ਰਹੀ, ਤੇ ਉਹਦੀ ਮਾਂ ਦੀਆਂ ਜਿਹੜੀ ਬਰਲਾਪ ਆ, ਉਹ ਸਾਡੀ ਸਾਰੀ ਕੌਮ ਦੀਆਂ ਉਹਨਾਂ ਮਾਵਾਂ ਦਾ ਬਰਲਾਪ ਆ, ਜਿਨ੍ਹਾਂ ਦੇ ਪੁੱਤ ਇਸ ਵੇਲੇ ਕਰਾਹੇ ਪਏ ਹੋਏ ਨੇ, ਜਿਨ੍ਹਾਂ ਦੇ ਪੁੱਤ ਇਸ ਵੇਲੇ ਗੁੰਡੇ ਬਦਮਾਸ਼ ਜਾਂ ਨਸ਼ਿਆਂ ਦੇ ਰਾਹ ਵਿੱਚ ਪੈ ਕੇ ਆਪਦੇ ਜੀਵਨ ਨੂੰ ਨਰਕ ਬਣਾਈ ਬੈਠੇ ਆ। ਮੈਂ ਇਹ ਸਮਝਦਾ ਕਿ ਭਾਰਤੀ ਹਕੂਮਤ ਦਾ ਇਹ ਇੱਕ ਪ੍ਰੋਜੈਕਟ ਵਾ। ਕੱਲ ਪਰਸੋਂ ਨਵਾਂ ਸ਼ਹਿਰ ਦੇ ਵਿੱਚ ਬੜੇ ਵੱਡੀ ਗਿਣਤੀ ਦੇ ਵਿੱਚ ਨਸ਼ਾ ਜਿਹੜਾ ਹੈਗਾ ਉਹ ਫੜਿਆ ਗਿਆ, ਤੇ ਉਹਦੇ ਬਾਰੇ ਸਪਸ਼ਟ ਆ ਕਿ ਉਹ ਗੁਜਰਾਤ ਵਾਲੇ ਪਾਸਿਓਂ ਆਇਆ। ਹੁਣ ਤੱਕ ਤਾਂ ਇਹੀ ਰੌਲਾ ਪੈਂਦਾ ਰਿਹਾ ਕਿ ਪਾਕਿਸਤਾਨ ਤੋਂ ਨਸ਼ਾ ਆਉਂਦਾ, ਪਰ ਹੁਣ ਇਹ ਗੱਲ ਸਪਸ਼ਟ ਹੋ ਰਹੀ ਆ ਕਿ ਜਿਹੜੇ ਮੋਦੀ ਸਰਕਾਰ ਦੇ ਨੇੜਲੇ ਅਡਾਨੀ ਅਬਾਨੀ ਵਰਗੇ ਆ, ਉਹਨਾਂ ਦੇ ਜਿਹੜੇ ਪੋਰਟ ਨੇ, ਉਹਨਾਂ ਦੇ ਰਾਹੀਂ ਵੀ ਨਸ਼ਾ ਜਿਹੜਾ ਹੈਗਾ ਪੰਜਾਬ 'ਚ ਆ ਰਿਹਾ। ਕਿਉਂਕਿ ਜਦੋਂ ਵੀ ਜਿਸ ਖਿੱਤੇ ਵਿੱਚ ਵੀ ਆਜ਼ਾਦੀ ਦੀਆਂ ਲਹਿਰਾਂ ਉੱਠਦੀਆਂ ਹੁੰਦੀਆਂ ਨੇ, ਉੱਥੇ ਦੀ ਜਵਾਨੀ ਨੂੰ ਇਸ ਤਰੀਕੇ ਦੇ ਚੱਕਰਾਂ 'ਚ ਫਸਾਉਣਾ ਹਰੇਕ ਹਾਕਮ ਜਿਹੜੀ ਜਮਾਤ ਹੁੰਦੀ ਆ ਉਹ ਕਰਦੀ ਹੁੰਦੀ ਆ। ਹਕੂਮਤਾਂ ਨੇ ਇਸ ਸੰਸਾਰ ਦੇ ਵਿੱਚ ਅੱਡ-ਅੱਡ ਮੁਲਕਾਂ ਦੇ ਵਿੱਚ ਅੱਡ-ਅੱਡ ਥਾਵਾਂ ਦੇ ਉੱਤੇ ਇਹ ਸਾਰੇ ਕਾਰੇ ਕੀਤੇ ਨੇ। ਸੋ ਅਸੀਂ ਬਾਕੀ ਥਾਵਾਂ ਦੀ ਚਰਚਾ ਕਿਸੇ ਹੋਰ ਪ੍ਰੋਗਰਾਮ 'ਚ ਕਰਾਂਗੇ, ਪਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਜੇ ਆਪਾਂ ਗੱਲ ਕਰੀਏ
ਤਾਂ ਪੰਜਾਬ ਦੇ ਵਿੱਚ ਖਾੜਕੂ ਲਹਿਰ ਤੋਂ ਬਾਅਦ ਵਿੱਚ ਭੁੱਕੀ ਵੇਚਣ ਵਾਲਿਆਂ ਦਾ ਬੋਲਬਾਲਾ ਹੋਇਆ ਤੇ ਅੱਜ ਚਿੱਟੇ ਤਿੱਕਰ ਗੱਲ ਆ ਗਈ। ਹਾਲਾਤ ਇੱਥੇ ਤੱਕ ਆ ਗਏ ਆ ਕਿ ਲੋਕ ਜਿਹੜੇ ਬਿਲਕੁਲ ਨਸ਼ਿਆਂ ਦੇ ਖਿਲਾਫ ਨੇ, ਉਹਨਾਂ ਨੂੰ ਵੀ ਕਹਿਣਾ ਪੈ ਰਿਹਾ ਕਿ ਇਹ ਚਿੱਟੇ ਦੇ ਸਿੰਥੈਟਿਕ ਨਸ਼ੇ ਦੇ ਅਸਰ ਬਹੁਤ ਮਾਰੂ ਨੇ, ਕਿਉਂਕਿ ਜਦੋਂ ਬੰਦਾ ਇੱਕ ਵਾਰੀ ਇਹਦੇ ਕਾਬੂ ਆ ਜਾਂਦਾ ਫਿਰ ਮਰੇ ਬਗੈਰ ਇਹਦਾ ਖਹਿੜਾ ਨਹੀਂ ਛੁੱਟਦਾ। ਤੋ ਇਹਦੀ ਬਜਾਏ ਜਿਹੜੇ ਆਮ ਰਵਾਇਤੀ ਨਸ਼ੇ ਆ ਉਹ ਇਹਦੇ ਨਾਲੋਂ ਤਾਂ ਇੱਥੇ ਲਾਗੂ ਕਰ ਦਿੱਤੇ ਜਾਣ। ਪਰ ਭਾਰਤ ਸਰਕਾਰ ਨੂੰ ਤਾਂ ਜਿਵੇਂ ਚਾਅ ਚੜਿਆ ਪਿਆ ਕਿ ਸਾਡਾ ਪ੍ਰੋਜੈਕਟ ਬੜਾ ਵਧੀਆ ਚੱਲ ਰਿਹਾ, ਤੇ ਜਿਹੜੇ ਸਿੱਖ ਨੌਜਵਾਨਾਂ ਨੇ ਕੌਮ ਦੀ ਲੜਾਈ ਲੜਨੀ ਸੀ, ਕੌਮ ਦੀ ਆਜ਼ਾਦੀ ਦੀ ਲੜਾਈ ਲੜਨੀ ਸੀ, ਅੱਜ ਉਹ ਨੌਜਵਾਨ ਸਾਡੇ ਸਾਹਮਣੇ ਵੰਗਾਰ ਬਣ ਕੇ ਨਹੀਂ ਖੜੇ। ਉਹ ਤਾਂ ਮੋਟਰਸਾਈਕਲ ਚੱਕ ਕੇ ਕੋਈ ਵਾਰਦਾਤ ਕਰਨ ਵਾਲੇ ਪਾਸੇ ਨੂੰ ਜਾਣ ਦੀ ਥਾਂ ਇਸ ਵੇਲੇ ਨਸ਼ੇ ਲੱਭਦੇ ਫਿਰਦੇ ਆ। ਤੇ ਇਹ ਨਸ਼ੇ ਇੰਨੇ ਮਹਿੰਗੇ ਆ ਕਿ ਨੌਜਵਾਨ ਜਿਹੜੇ ਨੇ ਅੱਜ ਸਾਡੇ ਪੰਜਾਬ ਦੇ ਉਹ ਚੋਰ ਲਟੇਰੇ ਜੇ ਬਣ ਗਏ ਆ। ਥਾਂ ਥਾਂ ਦੇ ਉੱਤੇ ਕਹਿੰਦੇ ਕਹਾਉਂਦੇ ਘਰਾਂ ਦੇ ਕਾਕੇ ਮੁੰਡੇ ਜਿਹੜੇ ਆ ਸਾਡੇ, ਕੋਈ ਮੋਟਰਸਾਈਕਲ ਖੋਹ ਰਿਹਾ, ਕੋਈ ਆਪਦੀ ਮਾਂ ਨੂੰ ਕੁੱਟ ਮਾਰ ਰਿਹਾ, ਕੋਈ ਆਪਦੇ ਪਿਓ ਨਾਲ ਠੱਗੀ ਮਾਰ ਰਿਹਾ, ਕੋਈ ਆਪਦੀ ਭੈਣ ਦੇ ਜਿਹੜੇ ਪੈਸੇ 4 ਪਏ ਨੇ ਉਹ ਕਈ ਘਰ ਦੀਆਂ ਚੀਜ਼ਾਂ ਚੱਕ ਕੇ ਵੇਚ ਰਹੇ ਨੇ। ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ ਇਹ ਇੰਡੀਅਨ ਸਟੇਟ ਦਾ ਪੈਦਾ ਕੀਤਾ ਹੋਇਆ ਸਾਰਾ ਸਿਸਟਮ ਹੈ, ਜਿਹਦੇ ਸ਼ਿਕਾਰ ਹੋ ਕੇ ਸਾਡੇ ਨੌਜਵਾਨ ਜਿਹੜੇ ਨੇ ਉਹ ਬਹੁਤ ਹੀ ਨਰਕਾਂ ਵਾਲੀ ਜ਼ਿੰਦਗੀ ਜਿਹੜੀ ਉਹ ਇੱਥੇ ਜਿਉ ਰਹੇ ਨੇ। ਮੈਂ ਕਈ ਵਾਰ ਇਹ ਸੋਚਦਾ ਵੀ ਜਿਹੜੇ ਸਾਡੇ ਬਦਮਾਸ਼ ਗੁੰਡੇ ਬਣੇ ਫਿਰਦੇ ਆ, ਇਹਨਾਂ ਨੂੰ ਕਿਸੇ ਨੂੰ ਵੀ 5000 ਰੁਪਇਆ ਦੇ ਕੇ ਜਿਹਦਾ ਮਰਜ਼ੀ ਕਤਲ ਕਰਵਾ ਲਓ। ਇਹ ਜਿਵੇਂ ਸਿੱਧੂ ਮੂਸੇ ਵਾਲੇ ਕਤਲ ਤੋਂ ਬਾਅਦ ਵਿੱਚ ਉਹਨਾਂ ਨੌਜਵਾਨਾਂ ਦੇ ਕੋਲੇ ਜਦੋਂ ਮੀਡੀਆ ਵਾਲੇ ਜਾਂਦੇ ਸੀ ਜਿਹੜੇ ਇਸ ਕਤਲ 'ਚ ਇਨਵੋਲਵ ਸੀਗੇ, ਤਾਂ ਉਹਨਾਂ ਦੇ ਮਾਪੇ ਕਹਿੰਦੇ ਸੀਗੇ ਵੀ ਜਿੱਥੇ ਮਿਲਦਾ ਮਾਰ ਦੋ, ਅਸੀਂ ਤਾਂ ਆਪ ਬੇਦਖਲ ਕੀਤਾ ਹੋਇਆ। ਪੰਜਾਬ ਦੇ ਧੀਆਂ ਪੁੱਤ ਜਿਹੜੇ ਸੁੱਖਾਂ ਮੰਗ ਕੇ ਮਾਵਾਂ ਨੇ ਲਏ, ਉਹਨਾਂ ਦੇ ਲਈ ਜਦੋਂ ਮਾਵਾਂ ਇਹ ਬੋਲ ਕਹਿੰਦੀਆਂ ਹੁਣ ਵੀ ਜਿੱਥੇ ਮਿਲਦਾ ਮਾਰ ਦਿਓ, ਤਾਂ ਜੇ ਉਹ ਇਹ ਕਹਿੰਦੀਆਂ ਨੇ ਇਹਦੇ ਅਰਥ ਸਾਨੂੰ ਸਮਝਣੇ ਪੈਣਗੇ। ਅਸੀਂ ਇਸ ਗੱਲ ਨੂੰ ਮੰਨ ਲਈਏ ਕਿ ਅਸੀਂ ਇੱਕ ਬਹੁਤ ਵੱਡੇ ਚੱਕਰਵਿਊਹ ਦੇ ਵਿੱਚ ਫਸ ਚੁੱਕੇ ਹਾਂ। ਅਸੀਂ ਆਪਦੀ ਹੀ ਕੌਮ ਦੀ ਜਿਹੜੀ ਇਹ ਨੌਜਵਾਨੀ ਆ ਇਹਨੂੰ ਫਸੇ ਦੇਖ ਕੇ ਅਸੀਂ ਕੋਈ ਰਾਹ ਨਹੀਂ ਲੱਭ ਪਾ ਰਹੇ, ਔਰ ਅਸੀਂ ਬੇਵਸ ਤੇ ਲਾਚਾਰ ਆ, ਅਸੀਂ ਨਿਰਾਸ਼ ਹੋਏ ਬੈਠੇ ਆ। ਪਰ ਅਸੀਂ ਜੇਕਰ ਇਉਂ ਹੀ ਕਰਦੇ ਰਹਾਂਗੇ ਤਾਂ ਸਾਡੀ ਬਹੁਤ ਜਿਹੜੀ ਵੱਡੀ ਆਬਾਦੀ ਆ, ਜਿਵੇਂ ਉਹ ਵਿਦੇਸ਼ਾਂ ਨੂੰ ਆਈਲੈਟਸ ਕਰਕੇ ਜਾ ਰਹੇ ਆ ਨੌਜਵਾਨ, ਉਹਨਾਂ ਨੂੰ ਲੱਗਦਾ, ਹਰੇਕ ਮਾਪੇ ਨੂੰ ਵੀ ਲੱਗਦਾ ਕਿ ਜੇ ਇੱਥੇ ਰਹੇ ਤਾਂ ਮਾਰੇ ਜਾਵਾਂਗੇ, ਜਾਂ ਤਾਂ ਗੁੰਡੇ ਬਦਮਾਸ਼ ਬਣਾਂਗੇ, ਜਾਂ ਨਸ਼ੇ ਨੁਸ਼ੇ ਕਰਨ ਲੱਗ ਜਾਣਗੇ, ਤੇ ਜੇ ਇੱਥੋਂ ਬਾਹਰ ਚਲੇ ਜਾਣਾ ਸ਼ਾਇਦ ਬਚ ਜਾਾਂਗੇ। ਤੇ ਜਦੋਂ ਕੈਨੇਡਾ ਅਮਰੀਕਾ ਦੇ ਵਿੱਚੋਂ ਅੱਜ ਜਿਵੇਂ ਇੱਕ ਵੀਡੀਓ ਆਈ ਹੈ ਜਿਹਦੇ ਚ ਨੌਜਵਾਨ ਜਿਹੜੇ ਇੱਥੋਂ ਆਈਲੈਟਸ ਕਰਕੇ ਪੜ੍ਹਨ ਗਏ ਨੇ ਪਰ ਉੱਥੇ ਲੜ ਰਹੇ ਆ ਬਰੈਂਪਟਨ ਦੇ ਵਿੱਚ, ਬੜਾ ਮਾੜਾ ਲੱਗਿਆ ਕਿ ਤੁਹਾਨੂੰ ਤਾਂ ਮੌਕਾ ਮਿਲ ਗਿਆ ਇਸ ਪੰਜਾਬ ਤੋਂ, ਇਸ ਨਰਕ ਵਰਗੇ ਮਾਹੌਲ ਤੋਂ ਦੂਰ ਰਹਿਣ ਦਾ। ਅਸੀਂ ਤਾਂ ਇਹ ਸੋਚਦੇ ਹਾਂ ਕਿ ਬੇਸ਼ੱਕ ਇੰਡੀਅਨ ਸਟੇਟ ਸਿਸਟਮ ਬੜਾ ਖੁਸ਼ ਆ ਕਿ ਸਿੱਖਾਂ ਨੂੰ ਇੱਥੋਂ ਭਜਾਉਣ ਵਿੱਚ ਮੈਂ ਸਫਲ ਹਾਂ। ਮੈਂ ਸਿੱਖਾਂ ਦੇ ਮਨਾਂ 'ਚ ਇਹ ਗੱਲ ਪਾਤੀ ਆ ਕਿ ਜੇ ਬਚਣਾ ਤੇ ਇੱਥੋਂ ਭੱਜ ਚੱਲੋ, ਤੇ ਇੰਡੀਅਨ ਸਟੇਟ ਸਿਸਟਮ ਸਿੱਖਾਂ ਨੂੰ ਭਜਾ ਕੇ ਇੱਥੇ ਗੈਰ ਸਿੱਖਾਂ ਨੂੰ ਲਿਆ ਕੇ ਵਸਾ ਰਿਹਾ। ਤੇ ਅਸੀਂ ਤਾਂ ਇਹ ਸੋਚਦੇ ਸੀਗੇ ਕਿ ਸਾਡੇ ਭੈਣ ਭਰਾ, ਸਾਡੇ ਬੱਚੇ, ਸਾਡੀਆਂ ਆਉਣ ਵਾਲੀਆਂ ਨਸਲਾਂ ਪੁਸ਼ਤਾਂ ਜਿਹੜੀਆਂ ਨੇ ਉਹ ਉਹਨਾਂ ਖਿੱਤਿਆਂ 'ਚ, ਉਹਨਾਂ ਮੁਲਕਾਂ 'ਚ ਜਾ ਕੇ, ਉੱਥੇ ਜਾ ਕੇ ਜਦੋਂ ਪੈਰ ਲੱਗ ਜਾਣਗੇ ਫਿਰ ਉਹ ਪੰਜਾਬ ਦੇ ਵਿੱਚ ਦੁਬਾਰਾ ਆਪਦੇ ਧਰਮ ਨੂੰ ਬਚਾਉਣ ਲਈ, ਜਿਵੇਂ ਯਹੂਦੀਆਂ ਦਾ ਇਤਿਹਾਸ ਪੜ੍ਹਦੇ ਹੁੰਦੇ ਆ ਕਿ ਉਹ ਸਾਰੇ ਸੰਸਾਰ ਦੇ ਵਿੱਚ ਖਿੰਡ ਗਏ ਸੀ ਇੱਕ ਟਾਈਮ ਦੇ ਉੱਤੇ, ਜਦੋਂ ਉਹਨਾਂ ਦੀ ਗੁਲਾਮੀ ਦਾ, ਜਦੋਂ ਉਹਨਾਂ ਕੋਲੇ ਆਪਦਾ ਰਾਜ ਨਹੀਂ ਸੀ। ਪਰ ਹਾਲਾਤ ਕੁਝ ਇਹੋ ਜਿਹਾ ਹੈ, ਉਹਨਾਂ ਦੇ ਹੱਕ 'ਚ ਘੁੰਮੇ, ਅੰਤਰਰਾਸ਼ਟਰੀ ਜਿਹੜਾ ਮਾਹੌਲ ਆ ਉਹਨਾਂ ਦੇ ਹੱਕ 'ਚ ਆਇਆ, ਫਿਰ ਉਹਨਾਂ ਦਾ ਆਪਦਾ ਮੁਲਕ ਵੀ ਹੋਂਦ ਵਿੱਚ ਆਇਆ। ਤੇ ਅਸੀਂ ਤਾਂ ਇਹ ਸੋਚਦੇ ਹਾਂ ਕਿ ਸਾਡੇ ਜਿਹੜੇ ਬੱਚੇ ਅੱਜ ਦੂਜਿਆਂ ਮੁਲਕਾਂ 'ਚ ਜਾ ਰਹੇ ਨੇ, ਉੱਥੇ ਜਾ ਕੇ ਉਹਨਾਂ ਮੁਲਕਾਂ ਦੇ ਸਿਸਟਮ ਦੇ ਵਿੱਚ ਐਡਜਸਟ ਹੋ ਕੇ ਉੱਥੇ ਨਾਉ ਤੇ ਨਾਮਣਾ ਖੱਟਣਗੇ। ਤੇ ਪਰ ਜਿਹੋ ਜਿਹੀਆਂ ਹਰਕਤਾਂ ਸਾਡੇ ਇਹ ਬੱਚੇ ਬਾਹਰ ਜਾ ਕੇ ਕਰ ਰਹੇ ਨੇ, ਉਹੋ ਜਿਹੀਆਂ ਹਰਕਤਾਂ ਕਰਨ ਵਾਲਾ ਤਾਂ ਇੱਥੇ ਬੜਾ ਕੁਛ ਹੈਗਾ। ਜਿਹੜੇ ਬਦਮਾਸ਼ੀ ਦੇ ਜਾਂ ਮਾੜੇ ਕੰਮਾਂ ਦੇ ਨਤੀਜੇ ਇੱਥੇ ਅਸੀਂ ਦੇਖ ਰਹੇ ਹਾਂ, ਸਾਡੇ ਲੋਕਾਂ ਨੂੰ ਭੁਗਤਣੇ ਪੈ ਰਹੇ ਨੇ, ਉਹ ਸਾਨੂੰ ਬਾਹਰ ਤੋਂ ਬਚਣਾ ਚਾਹੀਦਾ। ਚਾਹੇ ਉਹ ਕੋਈ ਵੀ ਮੁਲਕ ਆ, ਉੱਥੋਂ ਦੇ ਲੋਕਾਂ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਕਿੰਨੇ ਭੈੜੇ ਤੇ ਮਾੜੇ ਲੋਕ ਨੇ। ਹਰੇਕ ਮੁਲਕ ਦੇ ਲੋਕ ਸਾਡੇ ਵਿੱਚ ਭਰੋਸਾ ਰੱਖਣ। ਸਾਡੀਆਂ ਪਿਛਲੀਆਂ ਜਿਹੜੀਆਂ ਪੀੜ੍ਹੀਆਂ ਨੇ, ਸਾਡੇ ਜਿਹੜੇ ਬਾਪ ਦਾਦੇ ਆ, ਉਹ ਜਿਸ ਵੀ ਮੁਲਕ 'ਚ ਗਏ ਨੇ ਉੱਥੇ ਜਾ ਕੇ ਅਦਬ ਸਤਿਕਾਰ ਖੱਟਿਆ। ਉੱਥੋਂ ਦੇ ਜਿਹੜੇ ਨੇਟਿਵ ਨੇ, ਜਿਹੜੇ ਉੱਥੋਂ ਦੇ ਜੱਦੀ ਲੋਕ ਨੇ, ਉਹਨਾਂ ਨੂੰ ਕਦੇ ਵੀ ਸਾਡੇ ਤੋਂ ਕੋਈ ਸਮੱਸਿਆ ਨਹੀਂ ਆਈ। ਜਿਵੇਂ ਅੱਜ ਜਦੋਂ ਪੰਜਾਬ ਦੇ ਵਿੱਚ
ਦੂਜੇ ਸੂਬਿਆਂ ਤੋਂ ਆਏ ਲੋਕਾਂ ਦੀ ਸਮੱਸਿਆ ਬਾਰੇ ਚਰਚਾ ਕਰਦੇ ਆ ਤਾਂ ਅਸੀਂ ਇਹੀ ਕਹਿੰਦੇ ਹੁੰਦੇ ਆ ਕਿ ਤੁਸੀਂ ਕਹਿੰਦੇ ਹੋ ਜੀ ਵੀ ਤੁਸੀਂ ਵੀ ਤਾਂ ਬਾਹਰ ਗਏ ਹੋ, ਸਿੱਖ ਪੰਜਾਬ ਤੋਂ ਬਾਹਰ ਜਾਂਦੇ ਆ ਭਾਈ, ਅਸੀਂ ਉਹਨਾਂ ਮੁਲਕਾਂ ਨੂੰ, ਉਹਨਾਂ ਮੁਲਕਾਂ ਦੇ ਲੋਕਾਂ ਨੂੰ ਕੋਈ ਪ੍ਰੋਬਲਮ, ਕੋਈ ਦਿੱਕਤ, ਕੋਈ ਪਰੇਸ਼ਾਨੀ, ਕੋਈ ਉਹਨਾਂ ਨੂੰ ਸਮੱਸਿਆ ਨਹੀਂ ਖੜੀ ਕਰਦੇ। ਇਸ ਕਰਕੇ ਉਹ ਮੁਲਕ, ਉਹਨਾਂ ਦੇ ਬਸ ਲੋਕ ਆ ਜਿਹੜੇ ਉਹ ਸਾਡਾ ਸਤਿਕਾਰ ਕਰਦੇ ਆ। ਪਰ ਤੁਸੀਂ ਜਿਹੜੇ ਇੱਥੇ ਪੰਜਾਬ 'ਚ ਆ ਕੇ ਦੂਜੇ ਸੂਬਿਆਂ ਦੇ ਲੋਕ ਆ, ਸਾਡੀ ਬੋਲੀ ਨੂੰ, ਸਾਡੇ ਧਰਮ ਨੂੰ, ਸਾਡੇ ਸੱਭਿਆਚਾਰ ਨੂੰ ਖਤਰਾ ਬਣਦੇ ਹੋ। ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਸਾਡੇ ਬੱਚੇ ਦੂਜਿਆਂ ਸੂਬਿਆਂ 'ਚ, ਦੂਜਿਆਂ ਮੁਲਕਾਂ 'ਚ ਗਏ ਨੇ, ਉਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਪੰਜਾਬ ਜਿਹੜਾ ਹੈ ਉੱਥੇ ਬੜੇ ਔਖ ਵਿੱਚੋਂ ਤੁਹਾਨੂੰ ਪਰਾਂ ਭੇਜਿਆ। ਜਿਹੜੀਆਂ ਮਾਵਾਂ ਆਪਦੀ ਧੀ ਨੂੰ ਲੁਧਿਆਣੇ ਤੱਕ ਵੀ ਜੇ ਕਿਸੇ ਕੰਮ ਜਾਣਾ ਹੋਵੇ ਤਾਂ ਕਹਿੰਦੀ ਆ ਵੀ ਮੈਂ ਕਿਸੇ ਨੂੰ ਨਾਲ ਭੇਜੂਗੀ, ਉਹਨਾਂ ਮਾਵਾਂ ਨੇ ਦਿਲਾਂ ਉੱਤੇ ਪੱਥਰ ਰੱਖ ਰੱਖ ਕੇ ਧੀਆਂ ਨੂੰ ਕੈਨੇਡਾ, ਅਮਰੀਕਾ ਵਿੱਚ, ਜਿੱਥੇ ਕੋਈ ਆਪਦਾ ਨਹੀਂ ਹੈਗਾ ਉਹਨਾਂ ਦਾ, ਉੱਥੇ ਭੇਜ ਦਿੱਤਾ। ਤੇ ਜਿਨ੍ਹਾਂ ਬੱਚਿਆਂ ਦੇ ਅੱਧੀ ਅੱਧੀ ਰਾਤ ਨੂੰ ਉੱਠ ਕੇ ਮਾਵਾਂ ਦੇਖਦੀਆਂ, ਪਿਓ ਦੇਖਦਾ ਵੀ ਠੀਕ ਆ, ਉਹਨਾਂ ਨੂੰ ਬਚਪਨਾ ਹੀ ਹੁੰਦਾ, ਕਿੱਡੀ ਕੁ ਕਿਤੇ ਉਮਰ ਹੁੰਦੀ ਆ ਜਿਨ੍ਹਾਂ ਨੂੰ ਆਈਲੈਟਸ ਕਰਕੇ ਬਾਹਰ ਭੇਜ ਦਿੱਤਾ ਜਾਂਦਾ। ਤੇ ਉਹ ਇਸ ਕਰਕੇ ਮਾਪਿਆਂ ਨੇ ਦੂਰ ਕੀਤਾ, ਖਰਚੇ ਕੀਤੇ ਵੀ ਭਵਿੱਖ ਜਿਹੜਾ ਹੈਗਾ ਉਹ ਸੁਧਰ ਜੇ। ਤੇ ਪੰਜਾਬ ਦੇ ਵਿੱਚ ਇੱਥੇ ਭਾਰਤੀ ਹਕੂਮਤੀ ਤੰਤਰ ਨੇ ਇੱਕ ਬਸਤੀ ਬਣਾ ਕੇ ਪੰਜਾਬ ਦੇ ਵਿੱਚ ਤਾਂ ਬਹੁਤ ਹੀ ਖਤਰਨਾਕ ਜਿਹੜਾ ਹੈਗਾ ਮਾਹੌਲ ਉਹ ਬਣਾਇਆ ਹੋਇਆ। ਤੋ ਇਹ ਤੋਂ ਬਚਾ ਕੇ ਜੇ ਤੁਹਾਨੂੰ ਬਾਹਰ ਭੇਜਿਆ ਤਾਂ ਇਹਨਾਂ ਗੱਲਾਂ ਨੂੰ ਚੇਤੇ ਰੱਖਣ ਦੀ ਲੋੜ ਹੈ। ਤੇ ਇਧਰੋਂ ਮੁੜ ਕੇ ਗੱਲ ਤੋਂ ਆਪਾਂ ਜੇ ਪੰਜਾਬ ਵੱਲ ਫੇਰ ਆਈਏ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਜਿਹੜੇ ਬੱਚੇ ਕਰਾਹੇ ਪੈ ਚੁੱਕੇ ਨੇ, ਉਹਨਾਂ ਦੇ ਬਚਣ ਦਾ ਕੋਈ ਰਾਹ ਬਣਨਾ ਚਾਹੀਦਾ। ਉਹਨਾਂ ਦੇ ਲਈ ਸਾਨੂੰ ਕੋਈ ਵਿਧੀ ਵਿਧਾਨ ਬਣਾਉਣਾ ਪਊਗਾ। ਅਦਰਵਾਈਜ਼ ਤਾਂ ਸਾਡੇ ਚਾਰੇ ਪਾਸਿਓਂ ਘੇਰਾਬੰਦੀ ਹੋ ਰਹੀ ਆ। ਜਿਹੜੀ ਸਾਡੀ ਕਰੀਮ ਆ, ਜਿਹੜੇ ਆਈਲੈਟਸ ਕਰਨ ਜੋਗੇ ਆ, ਉਹ ਬਾਹਰ ਨੂੰ ਜਾਈ ਜਾਂਦੇ ਆ। ਇੱਥੇ ਜਿਹੜੇ ਰਹਿ ਗਏ ਉਹ ਨਸ਼ੇੜੀ, ਗੁੰਡੇ, ਬਦਮਾਸ਼ ਤੇ ਹੋਰ ਮਾੜੇ ਰਾਹਾਂ ਦੇ ਉੱਤੇ ਤੁਰ ਪੈਣਗੇ ਤਾਂ ਇੱਥੇ ਸਾਡਾ ਹਾਲ ਕੀ ਹੋਊਗਾ? ਸਾਡੀ ਆਉਣ ਵਾਲੀ ਸਿੱਖ ਸਿਵਲਾਈਜੇਸ਼ਨ ਆ, ਜਿਹੜੀ ਆਉਣ ਵਾਲੀ ਪੁਸ਼ਤ ਆ, ਉਹ ਕਿਹੋ ਜਿਹੀ ਹੋਏਗੀ? ਸੋ ਸਾਡੇ ਲਈ ਬੜੀ ਚਿੰਤਾ ਆ, ਕਿਉਂਕਿ ਸਾਡੇ ਪਿਛਲੇ ਪੀੜ੍ਹੀਆਂ ਦੇ ਬਜ਼ੁਰਗਾਂ ਨੇ ਇਸ ਧਰਤੀ ਲਈ, ਇਸ ਧਰਤੀ ਦੇ ਜਿਹੜੇ ਹਿੱਤ ਨੇ, ਹੱਕ ਨੇ, ਉਹਨਾਂ ਲਈ ਸਿਰ ਤਲੀ ਤੇ ਧਰ ਕੇ ਲੜਾਈਆਂ ਲੜੀਆਂ ਨੇ। ਉਹ ਅੱਜ ਜੇ ਬਾਹਰ ਨੂੰ ਵੀ ਕਿਸੇ ਨੂੰ ਭੇਜਿਆ ਤਾਂ ਉਹ ਇਹ ਸੋਚ ਕੇ ਭੇਜਿਆ ਕਿ ਉਹ ਇਸ ਧਰਤੀ ਪ੍ਰਤੀ ਆਪਦੀ ਵਫਾਦਾਰੀ ਆ ਜਿਹੜੀ ਉਹ ਨਿਭਾਏਗਾ। ਉਹ ਅੱਜ ਜਦੋਂ ਇਸ ਮਾਹੌਲ ਦੇ ਵਿੱਚ ਅਸੀਂ ਇੱਥੇ ਦੇਖ ਰਹੇ ਹਾਂ ਕਿ ਅੱਡ ਅੱਡ ਢੰਗ ਤਰੀਕਿਆਂ ਨਾਲ ਸਾਡੀ ਕੌਮ ਨੂੰ, ਸਾਡੀ ਕੌਮ ਦੀ ਨਸਲਕੁਸ਼ੀ ਹੋ ਰਹੀ ਆ, ਤਾਂ ਉੱਥੇ ਸਾਨੂੰ ਸਾਡੇ ਹਿੱਤਾਂ ਦੀ ਰਾਖੀ ਲਈ ਲੜਨਾ ਮਰਨਾ ਪੈਣਾ। ਆ ਜਿਹੜੇ ਨੌਜਵਾਨ ਨਸ਼ਿਆਂ ਨਾਲ ਮਰਨ ਨੂੰ ਰਾਹ ਲੱਭਦੇ ਫਿਰਦੇ ਆ, ਜਿਹੜੇ ਬਦਮਾਸ਼ੀ ਨਾਲ ਮਰਨ ਮਰਾਉਣ ਦਾ ਰਾਹ ਲੱਭਦੇ ਫਿਰਦੇ ਆ, ਇਹਨਾਂ ਨੂੰ ਇਹ ਸਮਝ ਆਉਣੀ ਚਾਹੀਦੀ ਆ ਕਿ ਜੇ ਮਰਨਾ ਹੀ ਆ ਫਿਰ ਕੌਮ ਲਈ ਲੜ ਕੇ ਮਰੀਏ। ਆ ਜਿਹੜੇ ਇੰਨੇ ਜ਼ਿਆਦਾ ਦੁਸ਼ਟ ਪਾਪੀ ਜਿਨ੍ਹਾਂ ਨੇ ਸਾਡੀ ਕੌਮ ਦਾ ਘਾਣ ਕੀਤਾ, ਉਹਨਾਂ ਦਾ ਬਦਲਾ ਜਿਹੜਾ ਹੈਗਾ ਉਹ ਲੈਣ ਦਾ ਅਜੇ ਕੰਮ ਵਿਚਾਲੇ ਪਿਆ। ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰ ਜਿੰਨੇ ਵੀ ਸਾਡੇ ਜਿਨ੍ਹਾਂ ਦਾ ਕੌਮ ਦੇ ਇਤਿਹਾਸ ਵਿੱਚ ਜ਼ਿਕਰ ਆ, ਇਹਨਾਂ ਸਾਰਿਆਂ ਨੇ ਆਪਦੇ ਆਪ ਨੂੰ ਕੌਮ ਤੋਂ ਦੀ ਕੁਰਬਾਨ ਕੀਤਾ। ਭਾਈ ਦਿਲਾਵਰ ਸਿੰਘ ਦਾ ਕਿਹੜਾ ਜੀ ਨਹੀਂ ਸੀ ਕਰਦਾ ਜਾਣ ਨੂੰ, ਉਹਦਾ ਵੀ ਦਿਲ ਕਰਦਾ ਸੀਗਾ ਕਿ ਵਧੀਆ ਕੋਠੀ, ਕਾਰ, ਬੰਗਲਾ, ਨਜ਼ਾਰੇ ਲਈਏ, ਨੌਕਰੀ ਕਰੀਏ। ਤੇ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਵੀ ਕਿਹੜਾ ਵੱਟ ਦਾ ਰੌਲਾ ਸੀ। ਭਾਈ ਚਰਨਜੀਤ ਸਿੰਘ ਚੰਨਾ ਝੱਲੀਆਂ ਜਾਂ ਹੋਰ ਜਿੰਨੇ ਵੀ ਜੁਝਾਰੂ ਆ, ਕਿਹਦਾ ਨਾਮ ਲਈਏ, ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਕੌਮ ਲਈ, ਧਰਮ ਲਈ, ਸਿੱਖ ਹੱਕਾਂ ਦੀ ਰਾਖੀ ਲਈ ਆਪਦੀਆਂ ਜਾਨਾਂ ਵਾਰ ਗਏ। ਤੇ ਅੱਜ ਵਾਲੀ ਪੀੜ੍ਹੀ ਆ ਜਿਹੜੀ ਉਹ ਜਦੋਂ ਇਸ ਸਾਰੇ ਕਾਸੇ ਤੋਂ ਪਰਾਂ ਦੂਜੇ ਪਾਸੇ ਭੁਗਤਦੀ ਦਿਖਦੀ ਆ ਤਾਂ ਮਨ ਨੂੰ ਬੜਾ ਅਫਸੋਸ ਆਉਂਦਾ। ਸੋ ਅੱਜ ਇੱਕ ਇੱਥੇ ਜਿਹੜਾ ਨਵਾਂ ਪਵਾੜਾ ਉਹਦੀ ਵੀ ਚਰਚਾ ਕਰਨੀ ਬਣਦੀ ਹੈ ਕਿ ਡੱਡੂਆਣਾ, ਇੱਥੇ ਮਹਿਤਾ ਚੌਕ ਨੂੰ ਜਿਹੜੀ ਅੰਮ੍ਰਿਤਸਰ ਤੋਂ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਪਿੰਡ ਆਉਂਦਾ ਰਾਏਪੁਰ ਡੱਡੂਆਣਾ। ਉੱਥੇ ਇੱਕ ਸੁਖਵਿੰਦਰ ਰਾਜ ਕੋਈ ਏਦਾਂ ਦਾ ਹੈ, ਪਾਸਟਰ ਬਣਿਆ, ਈਸਾਈਆਂ ਦਾ ਨਕਲੀ ਜਿਹਾ ਬੰਦਾ ਹੈ, ਤੇ ਉਹਨੇ ਬੜੇ ਦਾਅਵੇ ਕੀਤੇ ਹੋਏ ਨੇ ਜਿਹੜੇ ਝੂਠ ਤੂਫਾਨ ਪਖੰਡ ਕਿ ਜੀ ਮੈਂ ਫਲਾਨੀ ਬਿਮਾਰੀ ਦਾ ਇਲਾਜ ਕਰ ਦਿੰਦਾ, ਜਿਵੇਂ ਉਹ ਕਰਦੇ ਹੁੰਦੇ ਨੇ ਵੀ ਅਸੀਂ ਮਰਿਆਂ ਨੂੰ ਜਿਉਂਦੇ ਕਰ ਛੱਡੀਦਾ ਜੀ, ਇਹ ਉਹ ਆ। ਉਹ ਜਿਹੜੇ ਇਸ ਇਲਾਕੇ ਦੇ ਲੋਕ ਨੇ ਉਹ ਬੜੇ ਦੁਖੀ ਨੇ ਕਿ ਉਹ ਡਰਾਮੇਬਾਜ਼ੀ ਨਾਲ, ਨਟੰਕੀ ਨਾਲ, ਨਾਟਕ ਕਰਕੇ
ਆਪਦੇ ਹੀ ਬੰਦਿਆਂ ਨੂੰ ਸ਼ਾਇਦ ਖੜਾ ਕਰ ਲੈਂਦੇ ਆ ਪਹਿਲਾਂ, ਉਹ ਫਿਰ ਡਰਾਮਾ ਜਿਹਾ ਕਰਕੇ ਲੋਕਾਂ ਨੂੰ ਲੱਗਣ ਲਾ ਦਿੰਦੇ ਆ ਕਿ ਬੜੀਆਂ ਭੂਤਾਂ ਪ੍ਰੇਤਾਂ ਨੂੰ, ਕਾਲੇ ਜਾਦੂ ਵਾਲੇ ਆ, ਪਤਾ ਨਹੀਂ ਕੀ। ਸੋ ਉਸ ਬੰਦੇ ਦਾ ਉੱਥੇ ਜਿਹੜਾ ਟੈਂਟ ਜਿਹਾ ਗੱਡ ਕੇ ਲਾਉਂਦਾ ਸੀ ਪ੍ਰੋਗਰਾਮ, ਉਹਦਾ ਜਿਹੜਾ ਵਿਰੋਧ ਕਰਨ ਲਈ ਸਿੱਖ ਸੰਗਤਾਂ ਪਹਿਲਾਂ ਵੀ 2-3 ਵਾਰੀ ਰੌਲਾ ਪਿਆ, ਪਰ ਆ ਕੱਲ ਪਰਸੋਂ ਵਾਹਵਾ ਹੀ ਮਸਲਾ ਵਧਿਆ ਇਸ ਐਤਵਾਰ ਨੂੰ, ਤੇ ਉਹਦੇ ਬਾਰੇ ਸਾਰੇ ਭਾਈਚਾਰੇ ਨੇ ਬੜੀ ਤਸੱਲੀ ਮਹਿਸੂਸ ਕੀਤੀ ਸੀ, ਕਿਉਂਕਿ ਜਿਹੜੇ ਇਹ ਨਕਲੀ ਈਸਾਈ ਪੰਜਾਬ ਦੇ ਵਿੱਚ ਆਪਦੇ ਪੈਰ ਪਸਾਰ ਰਹੇ ਨੇ, ਇਹ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੇ ਆ। ਸਿਆਸੀ ਤੌਰ ਦੇ ਉੱਤੇ ਇਹਨਾਂ ਨੂੰ ਸਰਪ੍ਰਸਤੀ ਆ, ਤੇ ਭਾਰਤ ਦਾ ਜਿਹੜਾ ਹਕੂਮਤੀ ਢੰਗ ਤੰਤਰ ਆ, ਮੋਦੀ ਤੰਤਰ, ਉਹਨੂੰ ਵੀ ਇਹ ਸਿੱਖਾਂ ਦੇ ਖਿਲਾਫ ਸੂਤ ਵਹਿੰਦੇ ਆ। ਮੋਦੀ ਤੰਤਰ ਜਾਂ ਹਕੂਮਤੀ ਖੁਫੀਆ ਏਜੰਸੀਆਂ ਦੀ ਇਹ ਲੋੜ ਹੈ ਕਿ ਜੇਕਰ ਇਹਨਾਂ ਨਕਲੀ ਈਸਾਈਆਂ ਦਾ ਵਾਧਾ ਹੁੰਦਾ ਰਵੇ ਤਾਂ ਜਿਹੜੇ ਸਿੱਖਾਂ ਨੇ ਕਦੇ ਸਿੱਖੀ ਨਹੀਂ ਛੱਡਣੀ, ਜਾਂ ਜੇਕਰ ਉਹਨਾਂ ਦੇ ਉੱਤੇ ਮਿਹਨਤ ਕਰੀਏ ਵੀ ਤਾਂ ਕਦੇ ਹਿੰਦੂ ਨਹੀਂ ਬਣਨਗੇ, ਜੇ ਧਰਮ ਤਿਆਗ ਵੀ ਦੇਣ ਤਾਂ ਜੇ ਉਹ ਈਸਾਈ ਬਣਦੇ ਆ ਤਾਂ ਵਧੀਆ ਗੱਲ ਆ। ਸੋ ਉਹਨਾਂ ਨੂੰ ਈਸਾਈਆਂ ਦੇ ਵਾਧੇ ਦੇ ਉੱਤੇ, ਸਾਰੇ ਭਾਰਤ ਵਿੱਚ ਤਾਂ ਜਿਹੜਾ ਹਿੰਦੂ ਤਵੀ ਨੇ ਉਹ ਈਸਾਈਆਂ ਨਾਲ ਭਿੜਦੇ ਆ, ਪਰ ਇੱਥੇ ਪੰਜਾਬ ਦੇ ਵਿੱਚ ਈਸਾਈਆਂ ਦੇ ਬਾਰੇ ਉਹ ਚੁੱਪ ਨੇ। ਦੂਜੀ ਗੱਲ ਵੀ ਜਿਹੜਾ ਸਿੱਖਾਂ ਅਤੇ ਈਸਾਈਆਂ ਦਾ ਕਦੇ ਟਕਰਾਅ ਹੋਵੇ, ਇਹਦੇ ਨਾਲ ਮੋਦੀ ਤੰਤਰ ਦੇ, ਭਾਰਤੀ ਖੁਫੀਆ ਏਜੰਸੀਆਂ ਦੇ, ਸਿੱਖਾਂ ਦੇ ਦੁਸ਼ਮਣਾਂ ਦੇ ਦੋਨੇ ਹੱਥੀ ਲੱਡੂ ਆ। ਨਾਲੇ ਤਾਂ ਜਿਹੜੇ ਇਹ ਈਸਾਈ ਬਣ ਰਹੇ ਲੋਕ ਨੇ ਜਿਨ੍ਹਾਂ ਨਾਲ ਵੈਸੇ ਹਿੰਦੂ ਤਵੀਆਂ ਦਾ ਵਿਰੋਧ ਆ, ਨਾਲੇ ਤਾਂ ਉਹਨਾਂ ਦਾ ਘਾਣ ਹੋਊਗਾ ਸਿੱਖਾਂ ਹੱਥੋਂ, ਤੇ ਨਾਲੇ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਨੂੰ ਭੰਡਣ ਦਾ ਮੌਕਾ ਮਿਲੂ। ਪੱਛਮੀ ਮੁਲਕ ਜਿਹੜੇ ਨੇ ਉਹਨਾਂ ਵਿੱਚ ਉੱਥੇ ਰੌਲਾ ਪਾਉਣਗੇ ਇਹ ਭਾਰਤੀ ਮੀਡੀਆ ਵਾਲੇ ਕਿ ਦੇਖੋ ਜੀ ਸਿੱਖ ਕਿੰਨੇ ਮਾੜੇ ਆ ਜਿਨ੍ਹਾਂ ਨੇ ਪੰਜਾਬ ਦੇ ਈਸਾਈਆਂ ਦਾ ਘਾਣ ਕਰਨਾ ਸ਼ੁਰੂ ਕੀਤਾ ਹੋਇਆ। ਸੋ ਇਹ ਜਿਹੜਾ ਟਕਰਾਅ ਆ ਈਸਾਈਆਂ ਅਤੇ ਸਿੱਖਾਂ ਦਾ, ਇਹ ਸਾਨੂੰ ਫਿੱਟ ਨਹੀਂ ਬੈਠਦਾ, ਪਰ ਕਰੀਏ ਕੀ? ਹੁਣ ਤੱਕ ਸਿੱਖ ਟਾਲਾ ਵੱਟਦੇ ਆ ਰਹੇ ਨੇ, ਸਿੱਖ ਪਾਸਾ ਜਿਹਾ ਮਾਰ ਕੇ ਲੰਘ ਰਹੇ ਨੇ ਕਿ ਕਿਸੇ ਤਰੀਕੇ ਨਾਲ ਇਹ ਗੱਲ ਨਾ ਹੀ ਕਰਨੀ ਪਵੇ। ਪਰ ਜਿਹੜੇ ਨੀਵੇਂ ਦਰਜੇ ਦੀਆਂ ਹਰਕਤਾਂ ਕਰਨ ਵਾਲੇ ਈਸਾਈਆਂ ਦੇ ਵਿੱਚੋਂ ਕੁਝ ਲੋਕ ਨੇ, ਉਹ ਚੜਾ ਰਹੇ ਨੇ, ਉਹ ਵੰਗਾਰ ਰਹੇ ਨੇ ਸਿੱਖਾਂ ਨੂੰ ਕਿ ਆਓ ਕੁਝ ਕਰਕੇ ਦਿਖਾਓ ਜੇ ਹਿੰਮਤ ਹੈਗੀ ਆ। ਜਿੱਦਣ ਗਿਆਨੀ ਜਸਵੰਤ ਸਿੰਘ ਜੀ, ਜਿਹੜੇ ਕਿ ਬਹੁਤ ਹੀ ਪੰਥ ਦੀ ਸਤਿਕਾਰਤ ਸ਼ਖਸੀਅਤ ਆ, ਉਹਨੇ ਕੁਝ ਗੱਲ ਕਹੀ ਤਾਂ ਉਹਨਾਂ ਤੇ ਪਰਚਾ ਕਰਵਾਤਾ। ਹਰ ਇੱਕ ਬੰਦੇ ਵਿੱਚ ਦਹਿਸ਼ਤ ਪਾਈ ਪਈ ਹੈ। ਤੇ ਜਿਹੜਾ ਇਹ ਡੱਡੂਆਣੇ ਵਾਲਾ ਪੰਗਾ ਹੋਇਆ, ਉੱਥੇ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਚੇਤਾ, ਕਈਆਂ ਨੂੰ ਨਹੀਂ, ਕਿ ਜਿਹੜਾ ਨਿਹੰਗ ਦਲਾਂ ਦਾ ਬਾਬਾ ਮੇਜਰ ਸਿੰਘ ਜਿਹਦੀ ਕਮਾਂਡ ਹੇਠ ਉਸ ਦਿਨ ਇੱਥੇ ਇੱਕ ਸਾਰਾ ਐਕਸ਼ਨ ਹੋਇਆ, ਕਾਰਵਾਈ ਹੋਈ ਆ, ਉਹ ਮੋਦੀ ਸਾਹਿਬ ਨੂੰ ਜਦੋਂ ਪਿੱਛੇ ਜੇ ਆ ਜਿਹੜਾ ਗੌਰੇ ਮਸਕੀਨ ਭਾਈ ਰਣਜੀਤ ਸਿੰਘ ਆ, ਜਿਹਦੀ ਆਪਾਂ ਚਰਚਾ ਕਰਦੇ ਸੀ ਕੱਲ ਦੇ ਪ੍ਰੋਗਰਾਮ 'ਚ, ਜਿਹੜਾ ਜਥੇਦਾਰ ਰਿਹਾ ਜਿਹਨੂੰ ਹੁਣ ਜਥੇਦਾਰੀ ਤੋਂ ਫਾਰਗ ਕੀਤਾ ਹਜੂਰ ਸਾਹਿਬ ਤੋਂ, ਉਹ ਸਰਚਾਮ ਸਿੰਘ ਤੇ ਹੋਰ ਬਹੁਤ ਸਾਰੇ ਜਿਹੜੇ ਸਿੱਖਾਂ ਦੇ ਵਿੱਚੋਂ ਬੰਦੇ ਪਿੱਛੇ ਜੇ ਮੋਦੀ ਨੂੰ ਮਿਲ ਕੇ ਆਏ ਨੇ, ਉਹਨਾਂ ਦੇ ਵਿੱਚ ਖੜਾ ਸੀ। ਤੇ ਉਹ ਮਤਲਬ ਜੇ ਮੋਦੀ ਦੇ ਨੇੜੇ ਆ ਜਾਂ ਮੋਦੀ ਤੱਕ ਉਹਦੀ ਪਹੁੰਚ ਆ, ਇਹੋ ਜਿਹਾ ਬੰਦਾ, ਕਿਉਂਕਿ ਜਦੋਂ ਕੋਈ ਸਾਡੀ ਕੌਮ ਦੇ ਵਿੱਚੋਂ ਹੋਰ ਕੋਈ ਆਗੂ ਉੱਠ ਕੇ ਅਸੀਂ ਉਹਦੀ ਬਲੀ ਦਿੰਦੇ ਫਿਰੀਏ, ਉਹਦੇ ਨਾਲੋਂ ਚੰਗਾ ਹੈਗਾ ਕਿ ਜਿਹਦੇ ਵਿੱਚ ਇੰਨੀ ਕੁ ਜਿਹਦੀ ਪਹੁੰਚ ਆ ਮੋਦੀ ਤੱਕ, ਉਹੋ ਜਿਹਾ ਮੂਹਰੇ ਲੱਗੇ। ਇੱਕ ਇਹਦਾ ਫਾਇਦਾ ਸਾਨੂੰ ਹੋਰ ਇਹ ਆ ਬਈ ਇੱਕ ਇਹਨਾਂ ਦਿਨਾਂ ਦੇ ਵਿੱਚ ਹੋਰ ਡਾਕਟਰ ਗੁਰਿੰਦਰ ਸਿੰਘ ਰੰਘਰੇਟੇ ਦੇ ਨਾਂ ਹੇਠ ਨਵਾਂ ਹੀ ਫਨੋਮਨਾ ਜਿਹੜਾ ਉਹ ਸਿੱਖਾਂ ਦੇ ਲਈ ਵਿਪਤਾ ਬਣ ਕੇ ਖੜਾ ਹੋ ਗਿਆ। ਉਹ ਬਹੁਤ ਹੀ ਨੀਵੇਂ ਦਰਜੇ ਦੀ ਬੋਲਬਾਣੀ ਵਾਲਾ ਬੰਦਾ, ਤੇ ਕਹਿੰਦਾ ਹੈਗਾ ਕਿ ਸਿੱਖ ਜਿਹੜੇ ਨੇ ਉਹ ਜੀ ਜਾਤ ਪਾਤ ਕਰਦੇ ਆ, ਵਿੱਚ ਹੀ ਉਹ ਜੱਟਵਾਦ ਨੂੰ ਸਿੱਖਾਂ ਦੇ ਮਸਲੇ ਉੱਤੇ ਬਹੁਤ ਜ਼ਿਆਦਾ ਨੀਵੇਂ ਦਰਜੇ ਦੀ ਚਰਚਾ ਜਿਹੜੀ ਆ ਉਹਨੇ ਛੇੜੀ ਹੋਈ ਆ, ਜਿਹਦੇ ਨਾਲ ਜਾਤ ਪਾਤ ਦੇ ਮੁੱਦੇ ਨੂੰ ਇਉਂ ਬਣਾ, ਹਾਲਾਂਕਿ ਸਭ ਨੂੰ ਪਤਾ ਹੈ ਕਿ ਸਾਰੇ ਭਾਰਤ ਵਿੱਚ ਯੂਪੀ ਬਿਹਾਰ ਦੇ ਵਿੱਚ ਜਾਤ ਦੇ ਆਧਾਰ ਤੇ ਕੀ ਕੁਝ ਚੱਲਦਾ। ਪੰਜਾਬ ਤਾਂ ਉਹ ਗੁਰੂ ਸਾਹਿਬਾਨ ਦੀ ਬਖਸ਼ਿਸ਼ ਪ੍ਰਾਪਤ ਧਰਤੀ ਆ, ਇੱਥੇ ਛੇਤੀ ਕੀਤੇ ਤਾਂ ਇਹੋ ਜਿਹੀ ਕੋਈ ਗੱਲ ਹੋ ਹੀ ਨਹੀਂ ਸਕਦੀ। ਪਰ ਜੇਕਰ ਕੋਈ ਕਰ ਬੈਠੇ ਤਾਂ ਸਮੁੱਚਾ ਸਿੱਖ ਭਾਈਚਾਰਾ ਜਿਹੜਾ ਹੈਗਾ ਉਹ ਇਹੋ ਜਿਹੀ ਮਾੜੀ ਹਰਕਤ ਕਰਨ ਵਾਲੇ ਦੇ ਖਿਲਾਫ ਹੁੰਦਾ ਤੇ ਪੀੜਤ ਧਿਰ ਦੇ ਹੱਕ ਵਿੱਚ ਹੁੰਦਾ। ਜੇ ਕੋਈ ਜਾਤ ਆਧਾਰਿਤ ਕਿਸੇ ਨੂੰ ਇਹ ਮੰਨ ਕੇ ਵੀ ਇਹ ਨੀਵੀਂ ਜਾਤ ਦਾ ਜੇ ਕੋਈ ਗੜਬੜ ਕਰ ਬੈਠੇ ਤਾਂ ਜਿਹੜੇ ਜੱਟ ਕਿਸਾਨੀ ਆ ਇਹ ਹਮੇਸ਼ਾ ਜਿਹੜੀ ਆ ਮੂਹਰੇ ਹੁੰਦੀ ਆ ਕਿ ਤੂੰ ਇਹ ਗੱਲ ਕੀਤੀ ਕਿਵੇਂ ਆ, ਸਿੱਖੀ ਦੇ ਹਿਸਾਬ ਨਾਲ ਇਹ ਗੱਲ ਠੀਕ ਨਹੀਂ ਹੈ। ਇਹ ਗੱਲ ਹੈ, ਆਪਾਂ ਕਹਿ ਸਕਦੇ ਆ ਕਿ ਕੁਝ ਬੰਦਿਆਂ ਨੂੰ ਬਿਮਾਰੀ ਹੈਗੀ ਆ ਜਿਨ੍ਹਾਂ 'ਚ ਬ੍ਰਾਹਮਣਵਾਦ ਹਜੇ ਅੰਦਰ ਬੈਠਾ,
ਉਹਨਾਂ ਦੇ ਅੰਦਰ ਇਹ ਜਾਤ ਦੀ ਹੈਂਕੜ ਕਿਸੇ ਨਾ ਕਿਸੇ ਰੂਪ ਚ ਹੁੰਦੀ ਹੈ। ਪਰ ਉਹ ਜਿਹੜੀ ਆਕੜ ਆ ਜਾਂ ਹੈਂਕੜ ਆ ਉਹ ਸਿੱਖੀ ਵਿੱਚ ਪ੍ਰਵਾਨ ਨਹੀਂ ਹੁੰਦੀ। ਜਦੋਂ ਵੀ ਸਿੱਖ ਨਜ਼ਰੀਏ ਤੋਂ ਗੱਲ ਹੁੰਦੀ ਆ ਉਦੋਂ ਉਹਨੂੰ ਰੱਦ ਹੀ ਕਰਨਾ ਪੈਂਦਾ। ਇਹਦੇ ਉਲਟ ਜੇਕਰ ਹਰਿਆਣੇ ਚ, ਯੂਪੀ, ਬਿਹਾਰ ਚ ਜਾਂ ਭਾਰਤ ਵਿੱਚ ਕਿਸੇ ਨਾਲ ਜਾਤ ਆਧਾਰਿਤ ਵਿਤਕਰਾ ਹੋ ਜਾਵੇ ਤੇ ਉਹ ਬੰਦਾ ਰੌਲਾ ਪਾਵੇ ਤਾਂ ਉਹਨੂੰ ਕਹਿੰਦੇ ਆ ਭਾਈ ਇਹ ਤਾਂ ਸ਼ਾਸਤਰਾਂ 'ਚ ਲਿਖਿਆ ਹੋਵੇ, ਇਹ ਤਾਂ ਜੀ ਮਨੂ ਸਿਮਰਤੀ 'ਚ ਲਿਖਿਆ ਹੋਇਆ, ਇਹ ਤਾਂ ਜਾਤ ਵਰਣ ਦੀ ਵੰਡ ਵਾ, ਇਹਦੇ ਤਹਿਤ ਤੇਰੇ ਨਾਲ ਜੋ ਕੋਈ ਹੋ ਗਿਆ ਤਾਂ ਮਾੜਾ ਥੋੜੀ ਹੋਇਆ, ਇਹ ਤਾਂ ਪੁਰਾਤਨ ਰਵਾਇਤ ਆ, ਸਾਡੀ ਮਰਿਆਦਾ ਆ। ਹੁਣ ਇੱਕ ਉਹ ਧਰਮ ਹੈ ਜਾਂ ਉਹ ਲੋਕ ਨੇ ਜਿਹੜੇ ਕਹਿੰਦੇ ਆ ਕਿ ਇਹ ਤਾਂ ਆਪਣੇ ਧਰਮ ਦਾ ਹਿੱਸਾ ਵਾ, ਜਾਤ ਆਧਾਰਿਤ ਵਿਤਕਰੇ ਹੋਣੇ, ਇਹ ਤਾਂ ਤੁਸੀਂ ਚੌਥੇ ਪੋੜੇ ਦੇ ਹੋ, ਫਲਾਣੇ ਹੋ। ਇੱਕ ਸਾਡਾ ਸਿੱਖ ਧਰਮ ਹੈ ਜਿਹਦੇ ਵਿੱਚ ਇਹੋ ਜਿਹੀਆਂ ਗੱਲਾਂ ਕਰਨ ਵਾਲਿਆਂ ਨੂੰ ਬਹੁਤ ਮਾੜਾ ਮੰਨਿਆ ਜਾਂਦਾ, ਕਿਉਂਕਿ ਸਾਨੂੰ ਤਾਂ ਗੁਰੂ ਪਾਤਸ਼ਾਹ ਨੇ ਇਹੀ ਮੱਤ ਦਿੱਤੀ ਆ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਵੱਡਿਆ ਸਿਆ ਕਾ ਰੀਸ ਹੈ ਜੀ। ਤੇ ਇਹ ਜਿਹੜਾ ਸਾਡਾ ਸਿੱਖ ਫਲਸਫਾ ਜਿਹੜਾ ਸਾਨੂੰ ਗੁਰੂ ਪਾਤਸ਼ਾਹ ਨੇ ਬਖਸ਼ਿਆ, ਜਿਹਦੇ ਤਹਿਤ ਸਾਡੇ ਦਸ਼ਮੇਸ਼ ਪਾਤਸ਼ਾਹ ਦੇ ਬਚਨ ਸਾਨੂੰ ਚੇਤੇ ਹੈ ਕਿ ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ। ਉਹ ਜਿਹੜਾ ਇਹ ਸਾਰਾ ਕੁਛ ਆ ਜਿਹਦੇ ਵਿੱਚ ਕਿਸਾਨੀ ਅਤੇ ਕਿਰਤੀ ਸ਼੍ਰੇਣੀ ਇਕਜੁੱਟ ਹੋ ਕੇ ਵਿਚਰਦੇ ਆ, ਉਸ ਭਾਈਚਾਰੇ ਦੇ ਬਾਰੇ ਏਦਾਂ ਦਾ ਕੂੜ ਪ੍ਰਚਾਰ ਕਰਨਾ ਕਿ ਲਓ ਜੀ ਇਹ ਸਿੱਖ ਜਿਹੜੇ ਨੇ ਤਾਂ ਬੜਾ ਜਾਤ ਪਾਤ ਦਾ ਇਸ ਤਰ੍ਹਾਂ ਕਰਦੇ ਆ, ਉਸ ਤਰ੍ਹਾਂ ਕਰਦੇ ਆ। ਜੇ ਕਿਸੇ ਥਾਂ ਦੇ ਉੱਤੇ ਕੁਛ ਮਾੜਾ ਵਾਪਰ ਰਿਹਾ ਉਹਦਾ ਇਲਾਜ ਵੀ ਆ ਤੇ ਉਹਦਾ ਵਿਰੋਧ ਵੀ ਆ। ਇੱਥੇ ਕੋਈ ਇਹ ਨਹੀਂ ਕਹਿੰਦਾ ਕਿ ਬਹੁਤ ਵਧੀਆ ਹੋ ਗਿਆ, ਪਰ ਇੰਨੀ ਗੱਲ ਦੇ ਬਹਾਨੇ ਪੂਰੇ ਦੇ ਪੂਰੇ ਸਿੱਖ ਭਾਈਚਾਰੇ ਨੂੰ ਜਲੀਲ ਕਰਨਾ, ਗਾਲਾਂ ਵਰਗੀ ਬੋਲੀ ਚ ਬੋਲਣਾ, ਇਹ ਡਾਕਟਰ ਰੰਘਰੇਟੇ ਨੇ ਪਿਛਲੇ ਦਿਨਾਂ 'ਚ ਜੋ ਕੀਤਾ ਹੋਇਆ, ਉਹਦੇ ਵਿੱਚ ਜੇਕਰ ਡੱਡੂਆਣੇ ਵਾਲੇ ਕਾਂਡ ਦੀ ਚਰਚਾ ਕਰੀਏ, ਹਾਲਾਂਕਿ ਉਹ ਬੋਲਿਆ ਇਸ ਮਸਲੇ ਤੇ ਵੀ ਆ, ਲੋਕਾਂ ਨੂੰ ਭੜਕਾਉਣ ਦਾ ਯਤਨ ਤਾਂ ਕੀਤਾ, ਪਰ ਕਿਉਂਕਿ ਜਿਹੜੇ ਬਾਬਾ ਮੇਜਰ ਸਿੰਘ ਹੋਣੀ ਆ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਕਿ ਉਹ ਮੋਹਰੇ ਲੱਗੇ ਨੇ ਇਸ ਮਸਲੇ 'ਚ, ਤੇ ਉਹ ਵੀ ਉਸੇ ਭਾਈਚਾਰੇ ਚੋਂ ਆ ਜਿਨ੍ਹਾਂ ਦੀ ਗੱਲ ਕਰਕੇ ਇਹ ਰੰਘਰੇਟੇ ਹੋਣੀ ਜਿਹੜੇ ਨੇ ਉਹ ਸਿੱਖਾਂ ਨੂੰ ਭੜਕਾ ਰਹੇ ਨੇ। ਤੋਂ ਸਾਡੇ ਧਰਮ ਦੇ ਜਿਹੜੇ ਅਸੂਲ ਨੇ ਉਹਨਾਂ ਦੇ ਸਾਹਮਣੇ ਸਵਾਲੀਆ ਨਿਸ਼ਾਨ ਜਿਹੜਾ ਲਾਉਣ ਦਾ ਇਹ ਪ੍ਰਕਰਨ ਚੱਲ ਰਿਹਾ, ਇਹ ਹਿੰਦੂ ਤਵੀਆਂ ਨੂੰ ਤਾਂ ਭੁਗਦਾ ਹੋਊਗਾ, ਪਰ ਕੋਈ ਗੁਰੂ ਦਾ ਸਿੱਖ ਜਾਂ ਜਿਹੜਾ ਸਾਰਥਕ ਸੰਤੁਲਿਤ ਸੱਚੀ ਸੁੱਚੀ ਬਿਰਤੀ ਵਾਲਾ ਉਹ ਤਾਂ ਇਸ ਤਰ੍ਹਾਂ ਨਹੀਂ ਕਰ ਸਕਦਾ ਜਿਵੇਂ ਰੰਘਰੇਟਾ ਕਰਦਾ। ਸਾਨੂੰ ਤਾਂ ਬੜਾ ਫਖਰ ਆ ਕਿ 9ਵੇਂ ਪਾਤਸ਼ਾਹ ਦਾ ਸੀਸ ਲੈ ਕੇ ਆਉਣ ਵਾਲੇ ਭਾਈ ਜੈਤਾ ਜੀ ਨੂੰ ਰੰਘਰੇਟਾ ਗੁਰ ਕਾ ਬੇਟਾ ਹੋਣ ਦਾ ਮਾਣ ਦਿੱਤਾ। ਬਾਕੀ 4 ਸਾਹਿਬਜ਼ਾਦੇ ਤਾਂ ਬਾਅਦ ਵਿੱਚ ਗੁਰੂ ਪਾਤਸ਼ਾਹ 9 ਸਾਲ ਦੀ ਉਮਰ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਹਿੱਕ ਨਾਲ ਲਾ ਕੇ ਰੰਘਰੇਟਾ ਗੁਰ ਕਾ ਬੇਟਾ ਜਿਹਨੂੰ ਐਲਾਨਣ, ਉਸ ਭਾਈਚਾਰੇ ਬਾਰੇ ਜਾਂ ਉਹਨਾਂ ਲੋਕਾਂ ਬਾਰੇ ਇਸ ਤਰੀਕੇ ਦੀਆਂ ਗੱਲਾਂ ਕਰਨੀਆਂ ਇਹ ਬੇਹੂਦਗੀ ਹੈ। ਤੇ ਹੁਣ ਤਾਂ ਦਿਨ ਤਿਉਹਾਰ ਵੀ ਮਨਾਏ ਜਾਂਦੇ ਆ, ਹਾਂ ਇਹ ਘਾਟਾਂ ਹੈਗੀਆਂ ਨੇ, ਆਪਾਂ ਵੀ ਚਰਚਾ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਨੇ ਜਾਂ ਬਾਦਲ ਦਲ ਨੇ ਜਾਂ ਅਕਾਲੀ ਲੀਡਰਸ਼ਿਪ ਨੇ ਚੰਗਾ ਨਹੀਂ ਕੀਤਾ, ਬੜੇ ਗਲਤੀਆਂ ਕੀਤੀਆਂ ਨੇ। ਇੱਥੋਂ ਤੱਕ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ ਜੇ ਪੜ੍ਹੀਏ ਤਾਂ ਜਦੋਂ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਦਾ, ਸਿੱਖਾਂ ਦਾ ਕੜਾਹ ਪ੍ਰਸ਼ਾਦ ਪ੍ਰਵਾਨ ਨਹੀਂ ਸੀ ਕਰਦੇ ਤਾਂ ਪੁਜਾਰੀਆਂ ਦੇ ਨਾਲ ਜਿਹੜੀ ਉਸ ਮੌਕੇ ਬਹਿਸ ਹੋਈ ਆ, ਝਗੜਾ ਹੋਇਆ, ਉਹ ਜਿਹੜੇ ਉਹਦਾ ਨਾਲ ਗਏ ਨੇ ਇਹਨਾਂ ਨੂੰ ਲੈ ਕੇ, ਜਿਨ੍ਹਾਂ ਨੂੰ ਬ੍ਰਾਹਮਣਵਾਦ ਨੀਵੇਂ ਕਹਿੰਦਾ ਹੈ, ਜਿਹੜੇ ਇਹਨਾਂ ਸਿੱਖਾਂ ਨੂੰ ਉੱਥੇ ਲੈ ਕੇ ਗਏ ਨੇ ਉਹ ਵੀ ਤਾਂ ਉਹਨਾਂ ਚੋਂ ਸੀ ਜਿਨ੍ਹਾਂ ਨੂੰ ਬ੍ਰਾਹਮਣ ਉੱਚਾ ਕਹਿੰਦਾ, ਉੱਚੀਆਂ ਜਾਤਾਂ ਦੇ ਕਹਿੰਦਾ। ਸੋ ਉੱਚੀ ਨੀਵੀਂ ਜਾਤ ਦੀ ਗੱਲ ਨਹੀਂ, ਗੱਲ ਹੈਗੀ ਆ ਕਿ ਸਿੱਖ ਸਿੱਖਾਂ ਨੂੰ ਲੈ ਕੇ ਗਏ ਕਿ ਤੁਸੀਂ ਇਹਨਾਂ ਸਿੱਖਾਂ ਨਾਲ ਇਹ ਵਿਤਕਰਾ ਕਿਵੇਂ ਕਰ ਸਕਦੇ। ਉਹ ਭਾਈ ਜਿਹੜੇ ਉਸ ਮੌਕੇ ਦੇ ਸਾਡੇ ਗੁਰਸਿੱਖ ਪਿਆਰੇ ਸੀ ਉਹਨਾਂ ਨੇ ਗੁਰੂ ਆਸ਼ੇ ਅਨੁਸਾਰ ਪੁਜਾਰੀਆਂ ਦੀ ਬੋਲਤੀ ਬੰਦ ਕਰਤੀ। ਫਿਰ ਉਹ ਅਕਾਲ ਤਖਤ ਸਾਹਿਬ ਤੇ ਆਏ ਤੇ ਅਕਾਲ ਤਖਤ ਸਾਹਿਬ ਤੋਂ ਕਿਵੇਂ ਪੁਜਾਰੀ ਭੱਜੇ, ਉਹ ਸਾਰਾ ਇਤਿਹਾਸ ਜਿਹੜੀ ਕਿਤਾਬ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪਦੀ ਆ ਕਿ ਸ਼੍ਰੋਮਣੀ ਕਮੇਟੀ ਕਿਵੇਂ ਬਣੀ, ਉਹਦੇ ਵਿੱਚ ਇਹੀ ਦਰਜ ਆ ਕਿ ਪਛੜੀਆਂ ਸ਼੍ਰੇਣੀਆਂ ਦਾ ਪੁਜਾਰੀ ਜਿਹੜੇ ਸੀ ਉਹ ਪ੍ਰਸ਼ਾਦ ਨਹੀਂ ਸੀ ਪ੍ਰਵਾਨ ਕਰਦੇ, ਉਹਨਾਂ ਬਾਰੇ ਬੜੇ ਭੈੜੇ ਭੈੜੇ ਨਿਯਮ ਬਣਾਈ ਫਿਰਦੇ ਸੀ ਕਿ ਸਿਰਫ 12 ਤੋਂ 2 ਵਜੇ ਦੇ ਵਿਚਾਲੇ ਸੂਰਜ ਜਦੋਂ ਸਿਰ ਤੇ ਹੋਵੇ, ਜਦੋਂ ਕਿਸੇ ਪਾਸੇ ਪਰਛਾਵਾਂ ਨਾ ਪੈ ਜਾਵੇ। ਦੱਸੋ ਇਹੋ ਜਿਹਾ ਕੁਛ ਵੀ ਜਿਹੜੇ ਬ੍ਰਾਹਮਣਵਾਦੀ ਸੋਚ ਵਾਲੇ ਆ ਉਹ ਸਾਡੇ ਗੁਰੂ ਘਰਾਂ ਦੇ ਵਿੱਚ ਲੈ ਆਏ ਸੀ। ਗੁਲਾਮੀ ਦਾ ਦੌਰ ਬੜਾ ਮਾੜਾ ਹੁੰਦਾ। ਸੋ ਜਿਹੜਾ ਉਹ ਸਾਰਾ ਕੁਛ ਸੀ ਉਹਦਾ ਹੀ ਕੁਛ ਵਿਗੜਿਆ ਤਿਗੜਿਆ ਰੂਪ ਅੱਜ ਸਾਡੇ ਸਮਾਜ ਵਿੱਚ ਹੋ ਸਕਦਾ ਹੈਗਾ, ਪਰ ਉਹਦੇ ਬਹਾਨੇ ਸਿੱਖੀ ਨੂੰ ਜਾਂ ਸਿੱਖ ਸਮਾਜ ਨੂੰ ਦੋਸ਼ੀ ਕਿਵੇਂ ਠਹਿਰਾਇਆ ਜਾ ਸਕਦਾ।
ਮੇਰੀ ਕਰਤੂਤ ਹੋਵੇ ਮਾੜੀ, ਮੈਂ ਕੋਈ ਗੜਬੜ ਕਰਾਂ, ਮੇਰੀ ਕੋਈ ਗਲਤੀ ਹੋਵੇ, ਇਹਦੇ ਲਈ ਮੇਰੀ ਪੂਰੀ ਕੌਮ ਨੂੰ ਕਿਵੇਂ ਦੋਸ਼ੀ ਗਰਦਾਨਿਆ ਜਾ ਸਕਦਾ? ਉਹ ਮੇਰੀ ਨਿੱਜੀ ਗਲਤੀ ਹੈ, ਮੈਨੂੰ ਟੰਗਿਆ ਜਾਵੇ ਉਹਦੇ ਲਈ। ਪਰ ਇੱਥੇ ਨਵਾਂ ਹੀ ਰਿਵਾਜ ਤੋਰਿਆ ਜਾ ਰਿਹਾ। ਸੋ ਇਹ ਜਿਹੜਾ ਈਸਾਈਆਂ ਦਾ ਵੱਧ ਰਿਹਾ ਪ੍ਰਭਾਵ ਸੀ, ਜਿਹਨੂੰ ਬਾਦਲ ਸਾਹਿਬ ਨੇ ਆਪਦੇ ਰਾਜ ਭਾਗ ਚ ਕਦੇ ਇਹ ਤੇ ਅਟਕਾਰ ਲਵਾਉਣ ਦੇ ਲਈ ਸ਼੍ਰੋਮਣੀ ਕਮੇਟੀ ਨੂੰ ਖੁੱਲ੍ਹ ਨਹੀਂ ਦਿੱਤੀ, ਨਾ ਕਦੇ ਇਹਨਾਂ ਕਾਰਨਾਂ ਨੂੰ ਸਮਝਣਾ ਚਾਹਿਆ ਕਿ ਸਾਡੇ ਭਾਈਚਾਰੇ ਦੇ ਲੋਕ ਕਿਉਂ ਸਿੱਖੀ ਨੂੰ ਤਿਆਗ ਕੇ ਇਧਰਲੇ ਪਾਸੇ ਜਾ ਰਹੇ ਨੇ। ਜਿਹੜੇ ਸਿੱਖ ਪਹਿਲਾਂ ਨਰਕਧਾਰੀਆਂ ਦੇ ਜਾਲ 'ਚ ਫਸੇ, ਉਹਨਾਂ ਨੂੰ ਗੁਰੂ ਮਾਨਿਓ ਗ੍ਰੰਥ ਦਾ ਸਿਧਾਂਤ ਕਿਉਂ ਨਹੀਂ ਸੀ ਚੰਗਾ ਲੱਗਦਾ ਭਾਈ? ਉਹ ਕਿਉਂ ਸਿੱਖੀ ਛੱਡ ਕੇ ਗੁਰਵਚਨੇ ਨਰਕਧਾਰੀ ਦੇ, ਡੇਰੇਦਾਰ ਦੇ ਜਾਂ ਦੇਹਧਾਰੀ ਰਾਹ ਦੇ ਵਿੱਚ ਫਸੇ? ਜਦੋਂ ਉਹਦਾ ਪੰਥ ਨਾਲ ਟਕਰਾਅ ਹੋ ਗਿਆ ਤਾਂ ਉਹਨਾਂ ਵਿੱਚੋਂ ਬਹੁਤ ਥੋੜੇ ਸੀ ਜਿਹੜੇ ਦੁਬਾਰਾ ਸਿੱਖੀ ਵੱਲ ਪਰਤੇ। ਦੂਜਿਆਂ ਨੇ ਕੋਈ ਨਵਾਂ ਖਸਮ ਲੱਭ ਲਿਆ, ਫਿਰ ਕਿਸੇ ਨੇ ਭਨਿਆਰੇ ਵਾਲੇ ਦਾ ਰਾਹ ਫੜ ਲਿਆ, ਤੇ ਜੇ ਭਨਿਆਰੇ ਵਾਲੇ ਨਾਲ ਪੰਥ ਦਾ ਵਿਵਾਦ ਹੋ ਗਿਆ ਫਿਰ ਉਹ ਬਿਆਸ ਵਾਲੇ ਵੱਲ ਚਲੇ ਗਏ, ਕੋਈ ਭੈਣੀ ਕੂਕਿਆਂ ਵੱਲ ਨੂੰ ਹੋ ਲਿਆ, ਤੇ ਕਿਸੇ ਨੇ ਸਰਸੇ ਦਾ ਰਾਹ ਫੜ ਲਿਆ, ਕਿਸੇ ਨੇ ਆਸ਼ੂਤੋਸ਼ ਦਾ। ਉਹ ਇਹ ਜਿਹੜੀ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਨਾਲੋਂ ਟੁੱਟੇ ਹੋਏ ਲੋਕਾਂ ਨੂੰ ਲੱਗਦਾ ਕਿ ਅਸੀਂ ਤਾਂ ਜੀ ਕਿਸੇ ਨਾ ਕਿਸੇ ਦੇਹਧਾਰੀ ਦੇ ਲੜ ਲੱਗ ਕੇ ਬਚ ਸਕਦੇ ਹਾਂ। ਇਹ ਲੋਕ ਜੇਕਰ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਸਾਡੇ ਭਾਈਚਾਰੇ ਦੇ ਲੋਕਾਂ ਨੇ ਤਾਂ ਦੁਨੀਆ ਵਿੱਚ ਜਾ ਕੇ ਸਿੱਖ ਸਜਾ ਦੇ, ਬਾਹਰਲੇ ਮੁਲਕਾਂ ਦੇ ਵਿੱਚ ਜੇ ਸਿੱਖੀ 'ਚ ਕੋਈ ਗੁਣ ਆ ਜਾਂ ਸਿੱਖ ਪ੍ਰਚਾਰਕਾਂ ਦੇ ਵਿੱਚ ਕੋਈ ਗੁਣ ਹੈ, ਤਾਂਹੀਓ ਦੂਜਿਆਂ ਮੁਲਕਾਂ 'ਚ ਦੂਜਿਆਂ ਧਰਮਾਂ ਦੇ ਲੋਕਾਂ ਨੂੰ ਸਿੱਖੀ ਦੀ ਮਹਿਕ ਜਿਹੜੀ ਆ ਉਹਨਾਂ ਨੇ ਦਿਖਾਈ ਤੇ ਸਿੱਖ ਸਜੇ। ਪਰ ਇੱਥੇ ਜਿਹੜਾ ਸਾਡਾ ਦੁਆਬਾ ਖੇਤਰ ਆ, ਇੱਕ ਪਾਸੇ ਸੁਲਤਾਨਪੁਰ ਲੋਧੀ ਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਮੁੱਢਲਾ ਸਾਰਾ ਜੀਵਨ ਸਾਰੀਆਂ ਸਾਖੀਆਂ ਨੇ, ਦੂਜੇ ਸਿਰੇ ਦੇ ਉੱਤੇ ਅਨੰਦਪੁਰ ਸਾਹਿਬ ਹੈ, ਤੇ ਵਿਚਾਲੇ ਇਸ ਸਾਰੇ ਇਲਾਕੇ ਦੇ ਵਿੱਚ ਜਿੰਨਾ ਭਾਈਚਾਰਾ ਵਸਦਾ ਉਹਨੂੰ ਜੇਕਰ ਡੇਰਿਆਂ ਵੱਲ ਜਾਂ ਹੋਰ ਪਾਸਿਆਂ ਵੱਲ ਜਾਣ ਦੀ ਜ਼ਿਆਦਾ ਖੁਸ਼ੀ ਆ ਤੇ ਗੁਰੂ ਘਰ ਨਾਲ ਨਹੀਂ ਜੁੜ ਸਕੇ, ਅੰਮ੍ਰਿਤਧਾਰੀ ਗੁਰਸਿੱਖ ਨਹੀਂ ਬਣੇ, ਇਹ ਸਾਰੀ ਜਿਹੜੀ ਜ਼ਿੰਮੇਵਾਰੀ ਆ ਉਹ ਕਿੰਨਾ ਸਿਰ ਪੈਣੀ ਚਾਹੀਦੀ ਆ? ਉਹ ਉਹਨਾਂ ਦੇ ਸਿਰਾਂ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਹੁਣ ਤੱਕ ਕਬਜ਼ਾ ਬਣਾਈ ਰੱਖਿਆ। ਪਿਛਲੇ 40-50 ਸਾਲਾਂ ਦੇ ਵਿੱਚ ਇਹਨਾਂ ਲੋਕਾਂ ਨੇ ਬਿਲਕੁਲ ਹੀ ਧਰਮ ਪ੍ਰਚਾਰ ਵਾਲਾ ਕੰਮ ਹੀ ਬੰਦ ਕੀਤਾ ਪਿਆ। ਤੋਂ ਅੱਜ ਜੇਕਰ ਦਲਿਤ ਸ਼੍ਰੇਣੀਆਂ ਜਿਹੜੀਆਂ ਨੇ, ਪਛੜੀਆਂ ਸ਼੍ਰੇਣੀਆਂ ਦੇ ਸਿੱਖ ਨੇ, ਜੇਕਰ ਉਹ ਸਿੱਖੀ ਤਿਆਗਣਾ ਤੇ ਈਸਾਈ ਬਣਨਾ ਚੰਗਾ ਸਮਝਣ ਲੱਗੇ ਆ ਤਾਂ ਸਾਨੂੰ ਇਹਦਾ ਇਲਾਜ ਵੀ ਲੱਭਣਾ ਪਊਗਾ। ਪਰ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ, ਉਹਨਾਂ ਉੱਤੇ ਜਿਹੜੇ ਬੈਠੇ ਸਾਡੇ ਮੁਖੀ ਸੱਜਣ ਨੇ, ਉਹਨਾਂ ਤੇ ਬਾਦਲ ਦਲ ਦਾ ਠੱਪਾ ਇੰਨਾ ਜ਼ਿਆਦਾ ਗੂੜਾ ਲੱਗ ਚੁੱਕਿਆ ਕਿ ਅੱਜ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲਾਂ ਕੀਤੀਆਂ ਕਿ ਜਿਹੜਾ ਪਰਚਾ ਡੱਡੂਆਣੇ ਕਾਂਡ ਵਿੱਚ ਦਰਜ ਹੋਇਆ ਉਹ ਰੱਦ ਕੀਤਾ ਜਾਵੇ, ਤੇ ਈਸਾਈ ਜਿਹੜੇ ਪਾਸਟਰ ਜਾਂ ਪਾਦਰੀ ਨੇ ਇਹ ਗਲਤ ਕਰ ਰਹੇ ਨੇ, ਇਹ ਜਾਦੂ ਟੋਣੇ ਦੇ ਨਾਲ ਇਹਨਾਂ ਤੇ ਪਰਚੇ ਹੋਣੇ ਚਾਹੀਦੇ ਆ, ਇਹ ਕਾਲਾ ਜਾਦੂ ਦਿਖਾਉਂਦੇ ਫਿਰਦੇ ਆ। ਗਿਆਨੀ ਹਰਪ੍ਰੀਤ ਸਿੰਘ ਨੇ ਇੱਥੋਂ ਤੱਕ ਵੀ ਕਿਹਾ ਕਿ 5 ਸਤੰਬਰ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਅਸੀਂ ਕੋਈ ਵੱਡਾ ਪ੍ਰੋਗਰਾਮ ਲਾਵਾਂਗੇ। ਪਰ ਜਦੋਂ ਇਹ ਗੱਲਾਂ ਸੁਣਦੇ ਆ ਸਾਨੂੰ ਵਧੀਆ ਲੱਗਦਾ, ਸਾਨੂੰ ਖੁਸ਼ੀ ਹੁੰਦੀ ਆ ਕਿ ਸ਼ੁਕਰ ਆ ਜੇਕਰ ਇਹ ਇਸ ਪਾਸੇ ਨੂੰ ਤੁਰਦੇ ਆ। ਪਰ ਲੋਕਾਂ ਦਾ ਯਕੀਨ ਚੱਕਿਆ ਪਿਆ, ਲੋਕ ਕਹਿੰਦੇ ਆ ਜੀ ਇਹ ਸਾਰਾ ਕੁਝ ਬਾਦਲ ਦਲ ਦੇ ਪੈਰ ਲਵਾਉਣ ਲਈ ਕੀਤਾ ਜਾ ਰਿਹਾ। ਦੇਖੋ ਕਿੱਡਾ ਦੁਖਾਂਤ ਆ ਸਾਡਾ, ਕਿੱਥੇ ਅਸੀਂ ਉਲਝ ਚੁੱਕੇ ਹਾਂ। ਸੋ ਜਿਹੜਾ ਇਸ ਵੇਲੇ ਅਸੀਂ ਸਾਰੇ ਪਾਸਿਆਂ ਤੋਂ ਉਲਝੇ ਹੋਏ ਲੋਕ ਆ, ਤਾਂ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਤੱਕ ਕੇ ਜਿਹੋ ਜਿਹੇ ਹਾਲਾਤ ਅੱਜ ਤੋਂ 100 ਸਾਲ ਪਹਿਲਾਂ ਸੀ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਮਹੰਤਾਂ ਨੇ, ਆਰੀਆ ਸਮਾਜ ਨੇ ਤੇ ਹੋਰ ਬਹੁਤ ਸਾਰੇ ਵਰਤਾਰਿਆਂ ਨੇ ਸਿੱਖਾਂ ਨੂੰ ਤੇ ਸਿੱਖੀ ਨੂੰ ਘੇਰਿਆ ਹੋਇਆ ਸੀ, ਉਵੇਂ ਦਾ ਮਾਹੌਲ ਆ। ਉਸ ਮੌਕੇ ਸਾਡੇ ਬਜ਼ੁਰਗਾਂ ਨੇ ਗੁਰੂ ਆਸ਼ੇ ਅਨੁਸਾਰ ਚੱਲਦਿਆਂ ਹੋਇਆਂ ਬਹੁਤ ਵੱਡੀ ਜਿਹੜੀ ਇੱਕ ਕੁਰਬਾਨੀਆਂ ਦੀ ਲਹਿਰ, ਗੁਰਦੁਆਰਾ ਸੁਧਾਰ ਲਹਿਰ ਖੜੀ ਕੀਤੀ ਸੀ। ਅੱਜ ਸਾਨੂੰ ਵੀ ਕੁਝ ਕਰਕੇ ਦਿਖਾਉਣਾ ਪੈਣਾ। ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਇਹਨਾਂ ਜਿਹੜੇ ਪਰਚੇ ਸਾਡੇ ਤੇ ਪਏ ਆ, ਜਿਹੜਾ ਸਾਡਾ ਪੇਪਰ ਲਿਆ ਜਾ ਰਿਹਾ, ਐਗਜ਼ਾਮੀਨੇਸ਼ਨ ਹੋ ਰਿਹਾ, ਇਹਦੇ ਚੋਂ ਸੁਰਖਰੂ ਹੋ ਕੇ ਨਿਕਲੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕਰੋ ਕੋਈ ਸ਼ਬਦ ਉੱਚਾ ਨਹੀਂ ਮੈਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।